ਮੰਡੀਆਂ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿਮਸਵਤਾ 209 277 0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਮੋਦੀ ਨੇ ਹੁਣ ਖੁਦ ਸਾਂਭ ਲਈ ਹੈ ਕਮਾਨ, ਕਿਸਾਨਾਂ ਨੂੰ ਭਰੋਸੇ 'ਚ ਲੈਣ ਦਾ ਕਰ ਰਿਹਾ ਬਾਰ-ਬਾਰ ਯਤਨ। ਹੋਰ ਕੀ ਕੁਛ ਰਿਹਾ ਜੀ ਅੱਜ ਦੀਆਂ ਜਿਹੜੀਆਂ ਸਰਗਰਮੀਆਂ ਕਿਸਾਨ ਸੰਘਰਸ਼ ਦੀਆਂ? ਹਾਂਜੀ, ਦੇਖੋ ਨਰਿੰਦਰ ਮੋਦੀ ਹੋਰਾਂ ਨੂੰ ਆਪ ਹੀ ਮੈਦਾਨ 'ਚ ਆਉਣਾ ਪਿਆ, ਲੱਗਦਾ ਇਹੋ ਹੀ ਆ, ਕਿਉਂਕਿ ਤੁਸੀਂ ਦੇਖਿਆ ਹੋਣਾ 3 ਕੁ ਦਿਨ ਪਹਿਲਾਂ ਇਹਨਾਂ ਨੇ ਕੱਛ ਦੇ ਵਿੱਚ ਕੁਝ ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਵੈਸੇ ਵੀ ਜਦੋਂ ਵੀ ਇਹਨਾਂ ਨੂੰ ਮੌਕਾ ਮਿਲਿਆ, ਅੱਜ ਕੱਲ੍ਹ ਲਾਈਵ ਸਟਰੀਮਿੰਗ ਦੇ ਵਿੱਚ ਕੁਝ ਜ਼ਿਆਦਾ ਹੀ ਯਕੀਨ ਰੱਖਦੇ ਆ ਮੋਦੀ ਸਾਹਿਬ ਪ੍ਰਧਾਨ ਤਾਂ ਘੰਟਿਆਂ ਬੱਧੀ ਚੱਲਦਾ ਲਾਈਵ ਉਹਨਾਂ ਦਾ। ਵੈਸੇ ਚੈਨਲ ਵੀ ਅੱਜ ਕੱਲ੍ਹ ਰਿਪੀਟ ਤੇ, ਜਿਵੇਂ ਜੈਜੀ ਬੈਸ ਦਾ ਗਾਣਾ ਚੱਲਦਾ ਹੁੰਦਾ ਨਾ, ਰਿਪੀਟ ਤੇ ਇਸ ਤਰ੍ਹਾਂ ਭਾਸ਼ਣ ਚਲਾਉਂਦੀ ਆ। ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਉਹ ਇੱਕ ਕਮਾਨ ਜਿਹੜੀ ਆ ਉਹ ਆਪਣੇ ਹੱਥ ਦੇ ਵਿੱਚ ਲੈ ਚੁੱਕੇ। ਹੁਣ ਤੀਰ ਟਿਕਾਣੇ ਲੱਗਦਾ ਜਾਂ ਨਹੀਂ ਲੱਗਦਾ ਉਹ ਬਾਅਦ ਦੀ ਗੱਲ ਆ। ਅੱਜ ਵੀ ਇਹਨਾਂ ਨੇ ਇੱਕ ਲਾ ਲਓ ਕਿ ਲੰਮਾ ਚੌੜਾ ਭਾਸ਼ਣ ਕੀਤਾ ਵਾ। ਹਾਲਾਂਕਿ ਉਹ ਸੰਬੋਧਿਤ ਹੋ ਰਹੇ ਸਨ, ਮੁਖਾਤਬ ਹੋ ਰਹੇ ਸਨ ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ, ਤਾਂ ਉੱਥੇ ਉਹਨਾਂ ਨੇ ਬਹੁਤ ਚੀਜ਼ਾਂ ਗਿਣਾਈਆਂ। ਜੇ ਆਪਾਂ ਉਸ ਭਾਸ਼ਣ ਨੂੰ, 1 ਘੰਟੇ ਦੇ ਭਾਸ਼ਣ ਨੂੰ ਨਿਚੋੜ ਕੇ ਵੇਖੀਏ ਤਾਂ 3-4 ਚੀਜ਼ਾਂ ਸੀ। ਇੱਕ ਤੇ ਚਲੋ ਆਪ ਨੂੰ ਉਹਨਾਂ ਨੇ ਉਤਲੇ ਪਾਸੇ ਰੱਖਿਆ, ਕਹਿੰਦੇ ਆ ਕਿ ਦੇਖੋ ਜੀ MSP ਅਸੀਂ ਇੰਨੀ ਦਿੱਤੀ ਆ, ਪਿਛਲੀ ਸਰਕਾਰ ਨੇ ਇੰਨੀ, ਉਹਨਾਂ ਦੇ ਰਾਜ ਦੇ ਵਿੱਚ ਇੰਨੀ ਖਰੀਦ ਹੋਈ, ਸਾਡੇ ਰਾਜ ਦੇ ਵਿੱਚ ਇੰਨੀ। ਤੁਸੀਂ ਦੁਖੀ ਇਸ ਗੱਲ ਤੋਂ ਕਿ ਕ੍ਰੈਡਿਟ ਮੋਦੀ ਨਾਲ ਲੈ ਜਾਏ। ਮੈਂ ਉਹ ਕੀਤਾ 35 ਸਾਲ ਤੋਂ ਤੁਸੀਂ ਕਰਨ ਦਾ ਯਤਨ ਕਰ ਰਹੇ ਸੀ, ਮੈਨੂੰ ਬੇਸ਼ੱਕ ਕ੍ਰੈਡਿਟ ਨਾ ਦਿਓ, ਆਪਣੇ ਮੈਨੀਫੈਸਟੋ ਨੂੰ ਦੇ ਦਿਓ, ਵਗੈਰਾ ਵਗੈਰਾ ਗੱਲਾਂ ਕੀਤੀਆਂ ਉਹਨਾਂ ਨੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਕਿਸਾਨਾਂ ਨੂੰ ਵਰਗਲਾਉਣਾ ਤੇ ਭਰਮਾਉਣਾ ਛੱਡ ਦੇਵੇ। ਹੁਣ ਦੂਜੀ ਚੀਜ਼ ਉਹਨਾਂ ਨੇ ਕਹੀ ਕਿ ਕਾਂਗਰਸ ਸਰਕਾਰਾਂ ਨੇ ਕਰਜ਼ ਮਾਫੀ ਦੇ ਨਾਮ ਤੇ ਕਿਸਾਨਾਂ ਨਾਲ ਧੋਖਾ ਕੀਤਾ। MSP ਖਤਮ ਕਰਨਾ ਹੁੰਦਾ ਤਾਂ ਸਵਾਮੀਨਾਥਨ ਕਮੇਟੀ ਰਿਪੋਰਟ ਜਿਹੜੀ ਕਿਉਂ ਲਾਗੂ ਕਰਦੇ? ਇਹ ਤੇ ਸਾਲਾਂ ਬੱਧੀ ਇਹਨਾਂ ਨੇ ਨੱਪੀ ਰੱਖੀ ਆ ਫਾਈਲਾਂ ਦੇ ਵਿੱਚ। ਸੋ ਅਸੀਂ ਇਸ ਰਿਪੋਰਟ ਨੂੰ ਲਾਗੂ ਕੀਤਾ। ਕਹਿੰਦੇ ਕਿ ਇਹ ਕਾਨੂੰਨ ਜਿਹੜੇ ਆ ਉਹ ਰਾਤੋਂ ਰਾਤ ਨਹੀਂ ਬਣ ਗਏ। 20-22 ਸਾਲ ਦੀ ਇੱਕ ਪ੍ਰਕਿਰਿਆ ਸੀ, ਉਹਦੇ ਤੇ ਵਿਆਪਕ ਚਰਚਾ ਹੋਈ, ਉਸ ਤੋਂ ਬਾਅਦ ਹੀ ਅਸੀਂ ਕਾਨੂੰਨ ਬਣਾਏ ਵੇ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹਦੇ ਵਿੱਚ ਭਾਸ਼ਣ ਦੇ ਵਿੱਚ ਸਾਰੀ ਚੀਜ਼ ਜੇ ਆਪਾਂ ਦੇਖਣੀ ਹੋਵੇ ਕਾਮਨ ਰੂਪ ਦੇ ਵਿੱਚ, ਸਾਂਝੇ ਰੂਪ ਦੇ ਵਿੱਚ, ਤਾਂ ਇੱਕੋ ਇੱਕ ਆ ਕਿ ਭਾਈ ਤੁਸੀਂ ਇਹ ਮੰਨ ਲਓ ਕਿ ਇਹ ਬਿੱਲ ਬਹੁਤ ਚੰਗੇ ਤੇ ਜਿਹੜੀਆਂ ਦੂਸਰੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਕੱਖ ਨਹੀਂ ਕੀਤਾ। ਬਸ ਕਹਿਣ ਦਾ ਮਤਲਬ ਇਹ ਹੈ, ਮੋੜ ਘੋੜ ਕੇ ਗੱਲਾਂ ਬਹੁਤ ਨੇ। ਜਿੱਦਾਂ ਉਹਨਾਂ ਨੇ ਆਖਿਆ ਕਿ ਦੇਖੋ ਜੀ ਅਸੀਂ ਵਿਦੇਸ਼ਾਂ ਦੇ ਵਿੱਚ ਜਿਸ ਤਰ੍ਹਾਂ ਕਿਸਾਨਾਂ ਨੂੰ ਫਾਇਦਾ ਮਿਲਦਾ ਉਸ ਤਰ੍ਹਾਂ ਅਸੀਂ ਫਾਇਦਾ ਦਿਵਾਉਣਾ। ਤੇ ਅਮਰੀਕਾ ਦੇ ਛੋਟੇ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਹੋਇਆ, ਕਿਤੇ ਪ੍ਰਧਾਨ ਸੇਵਕ ਨੂੰ ਤੁਸੀਂ ਚਿੱਠੀ ਲਿਖ ਦਿਓ, ਵਿਹਲੇ ਹੋਏ ਕਦੇ ਇਹਨਾਂ ਦਾ ਦੁੱਖ ਦਰਦ ਦੱਸ ਦਿਓ ਕਿ ਅੱਜ ਦੀ ਘੜੀ ਦੇ ਵਿੱਚ ਮੇਰੇ ਖਿਆਲ ਦੇ ਨਾਲ ਜੇ ਜ਼ਿਆਦਾ ਨਹੀਂ ਅਮਰੀਕਾ ਦੇ ਕਿਸਾਨਾਂ ਨੂੰ ਤੁਸੀਂ ਦੇਖੋਗੇ ਤੇ ਬਿਲੀਅਨ ਦਾ ਕਰਜ਼ਾ ਹੈ ਉਹਨਾਂ ਦੇ ਸਿਰ ਤੇ, ਸਿਰਫ ਤੇ ਸਿਰਫ ਇਸੇ ਮਾਡਲ ਕਰਕੇ। ਇਹ ਤਾਂ ਹੁਣ ਜੋ ਮਰਜ਼ੀ ਕਹੀ ਜਾਣ, ਦੇਖੋ ਇਹਨਾਂ ਦੇ ਕਹਿਣ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਠੀਕ ਆ, ਧਾਰਨਾ ਦੇ ਰੂਪ ਦੇ ਵਿੱਚ ਕੁਛ ਇੱਧਰ ਉੱਧਰ ਹੋ ਜਾਣਗੀਆਂ, ਪਰ ਹਕੀਕਤ ਥੋੜ੍ਹੀ ਨਾ ਕਿਤੇ ਲੁਕਦੀ ਆ। ਅੱਜ ਕੀ ਆ ਉਹ ਸਭ ਨੂੰ ਪਤਾ। ਈਰਾਨ ਦੇ ਵਿੱਚ ਮਾਡਲ ਮੇਰੇ ਖਿਆਲ ਦੇ ਨਾਲ ਫੇਲ ਹੋ ਗਿਆ। ਫਿਰ ਉਸ ਤੋਂ ਬਾਅਦ ਯੂਰਪ ਦੇ ਵਿੱਚ ਵੀ ਆ, ਅਮਰੀਕਾ ਦੇ ਵਿੱਚ ਮੈਂ ਜਿੱਦਾਂ ਕਮਾਂ ਤਾਂ ਦੇਖ ਲਓ ਕਿ ਇੰਨੀ ਜ਼ਿਆਦਾ ਸਬਸਿਡੀ ਵੀ ਦਿੰਦੇ ਆ, ਰੱਖਦੇ ਆ, ਤਾਂ ਉੱਥੇ ਤਕਰੀਬਨ 30 ਲੱਖ ਕਰੋੜ ਰੁਪਏ ਦੇ ਆਸ-ਪਾਸ ਮੇਰੇ ਖਿਆਲ ਦੇ ਨਾਲ ਕਰਜ਼ਾ ਹੋਏਗਾ ਛੋਟੇ ਕਿਸਾਨਾਂ ਜਾਂ ਵੱਡੇ ਕਿਸਾਨਾਂ ਦਾ ਵਿੱਚ ਪਾ ਕੇ। ਤਾਂ ਕਹਿੰਦਾ ਭਾਵ ਇਹ ਆ ਕਿ ਜਿਹੜੀ ਬਚੀ ਖੁਚੀ ਚੀਜ਼ ਸੀ ਹੁਣ ਉਹ ਵੀ ਕੱਢਣੀ ਚਾਹੁੰਦੇ। ਕਹਿੰਦੇ ਆ ਕਿ ਦੇਖੋ ਜੀ ਗੱਲ ਇਹ ਆ ਕਿ ਆਪਾਂ ਜਿਸ ਤਰ੍ਹਾਂ ਬਾਹਰਲੇ ਮੁਲਕਾਂ ਦੇ ਵਿੱਚ ਕਿਸਾਨ ਦਾ ਫਾਇਦਾ ਹੁੰਦਾ ਤਾਂ ਉਹ ਕਰਨਾ ਸਿੱਧੇ ਰੂਪ ਦੇ ਵਿੱਚ ਵਿਚੋਲੀਏ ਨਹੀਂ ਹੋਣਗੇ, ਵਿਚੋਲੀਏ ਤੋਂ ਭਾਵ ਆੜ੍ਹਤੀਆ ਨਹੀਂ ਹੋਏਗਾ। ਪਰ ਰਾਤ ਬਰਾਤੇ ਕਿਸੇ ਨੂੰ ਲੋੜ ਪੈ ਜਾਂਦੀ ਹੈ ਤਾਂ ਪ੍ਰਧਾਨ ਸੇਵਕ ਆਪਦਾ ਨੰਬਰ ਦੇ ਦੇਣ ਤਾਂ ਥੋੜ੍ਹਾ ਬਹੁਤਾ ਖਾਤੇ 'ਚ ਪਾ ਦਿਆ ਕਰਨਗੇ, ਹੋਰ ਕੀ ਆ। ਫਿਰ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਨੇ, ਇਹ ਤਮਾਮ ਚੀਜ਼ਾਂ ਨੇ। ਪਰ ਗੱਲ ਤੇ ਇਹੀ ਹੈ ਨਾ ਕਿ ਸਵਾਮੀਨਾਥਨ ਕਮਿਸ਼ਨ ਹੁੰਦੀ ਜਦੋਂ ਇਹ ਕਹਿੰਦੇ ਆ ਕਿ ਅਸੀਂ ਰਿਪੋਰਟ ਲਾਗੂ ਕਰ ਦਿੱਤੀ, ਇਹ ਪੂਰਾ ਝੂਠ ਹੈ। ਮੈਂ ਹੁਣ ਇੱਕ ਡਿਬੇਟ ਦੇ ਵਿੱਚ ਉੱਠਿਆ ਵਾ ਜੀ, ਉੱਥੇ ਭਾਰਤੀ ਜਨਤਾ ਪਾਰਟੀ ਦਾ ਇੱਕ ਤੇਜ਼ ਤਰਾਰ ਆਗੂ ਸੀਗਾ। ਮੈਂ ਉਹਨਾਂ ਨੂੰ ਇਹੋ ਹੀ ਸਵਾਲ ਕੀਤਾ, ਮੈਂ ਕਿਹਾ ਤੁਸੀਂ ਮੈਨੂੰ ਫਾਰਮੂਲਾ ਦੱਸ ਦਿਓ ਕਿਹੜੇ ਫਾਰਮੂਲੇ ਤਹਿਤ ਲਾਗੂ ਕੀਤੀ ਆ। ਤਾਂ ਉਹ ਖੁਦ ਮੰਨ ਗਏ ਕਿ ਅਸੀਂ, ਚਲੋ ਤੁਸੀਂ ਇੱਕ ਚੀਜ਼ ਮੰਨ ਲਓ ਕਿ ਅਸੀਂ ਇਸ ਸਿਫਾਰਿਸ਼ ਤੇ ਕੁਛ ਨਾ ਕੁਛ ਪੈਰਾ ਦਿੱਤਾ, ਪਰ C2 ਤੱਕ ਵੀ ਆ ਜਾਣਗੇ। ਮਤਲਬ ਕਿ C2 ਐਸਾ ਫਾਰਮੂਲਾ ਹੈ ਜਿਹਦੇ 'ਚ ਕਿਸਾਨ ਦਾ ਘਰ ਪੂਰਾ ਹੁੰਦਾ ਹੈ।
ਸੀਟੂ ਤੋਂ ਭਾਵ ਕੀ ਹੈ ਕਿ ਉਹਦੇ ਵਿੱਚ ਉਹਦਾ ਕਰਜ਼ੇ ਦਾ ਜਿਹੜਾ ਵਿਆਜ ਹੈ ਉਹ ਵੀ ਆ ਜਾਣਾ, ਜੋ ਠੇਕਾ ਹਿੱਸਾ ਉਹ ਵੀ ਆ ਜਾਣਾ। ਤਾਂ ਇਹ ਚੀਜ਼ਾਂ ਨੇ ਉਹ ਫਾਰਮੂਲੇ ਦੇ ਤਹਿਤ ਸਵਾਮੀਨਾਥਨ ਕਮਿਸ਼ਨ ਕਹਿੰਦਾ ਕਿ ਹਾਂ ਭਾਈ 50% ਐਕਸਟਰਾ ਦੇ ਦਿਓ। ਤਾਂ ਜੇ ਉਹ ਸਾਰਾ ਕੁਝ ਤੁਸੀਂ ਮੰਨ ਲਓ, ਠੇਕਾ ਵੀ ਗਿਣਿਆ ਜਾਵੇ ਵਿੱਚ ਜ਼ਮੀਨ ਦਾ, ਜਿਹੜਾ ਕਿ ਪੰਜਾਬ ਦੇ ਵਿੱਚ ਤਾਂ 60-70 ਦੇ ਕਰੀਬ ਵੀ ਹੈ, ਤੇ ਜੇ ਇਸ ਤੋਂ ਇਲਾਵਾ ਦੇਖੋ ਤਾਂ ਜੋ ਕਿਸਾਨ ਵਿਆਜ ਤੇ ਪੈਸਾ ਚੱਕਦਾ ਕਰਜ਼ ਵਗੈਰਾ, ਉਹਦੀ ਵਿਆਜ ਵੀ ਵਿੱਚ ਜੁੜ ਜਾਵੇ ਤਾਂ ਕਿੱਥੇ ਮੁੱਲ ਜਾਊਗਾ ਕਣਕ ਦਾ? ਕਣਕ ਤੇ ਜਾਊ 7-8 ਹਜ਼ਾਰ ਦੇ ਕਰੀਬ ਮੇਰੇ ਖਿਆਲ ਦੇ ਨਾਲ। ਸੋ ਇਸ ਕਰਕੇ ਇਹ ਗੁੰਝਲਾਂ ਨੇ। ਦੇਸ਼ ਦਾ ਜਿਹੜਾ ਆਵਾਮ ਹੈ ਉਹ ਥੋੜਾ ਜਿੱਦਾਂ ਕਹਿ ਲਈਏ ਇੱਕ ਭੋਲਾ ਹੀ ਕਹੂੰਗਾ ਮੈਂ, ਇਹ ਨਹੀਂ ਕਹੂੰਗਾ ਕਿ ਉਹ ਬੇਵਕੂਫ ਆ, ਪਰ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਹੈ। ਉਹ ਇਹਨਾਂ ਚੀਜ਼ਾਂ ਨੂੰ ਗਹਿਰਾਈ ਦੇ ਨਾਲ ਨਹੀਂ ਜਾਂਚ ਪਰਖ ਸਕਦਾ। ਸੋ ਇੱਥੇ ਹੀ ਕਿਤੇ ਨਾ ਕਿਤੇ ਸਮੱਸਿਆ ਹੈ। ਖੈਰ ਜੋ ਵੀ ਹੈ, ਇਹ ਚੀਜ਼ ਜਿਹੜੀ ਹੈ ਸਾਫ਼ ਆ ਕਿ ਪ੍ਰਧਾਨ ਮੰਤਰੀ ਨੇ ਖੁਦ ਮੋਰਚਾ ਸੰਭਾਲਿਆ ਤੇ ਲੰਮਾ ਚੌੜਾ ਭਾਸ਼ਣ ਇਹੀ ਦੱਸਦਾ। ਭਾਸ਼ਣ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਚੀਜ਼ਾਂ ਵਾਰ-ਵਾਰ ਰਿਪੀਟ ਕੀਤੀਆਂ, ਪਰਸੈਪਸ਼ਨਸ ਕਰਨ ਦਾ ਯਤਨ ਕੀਤਾ, ਉਹ ਤੋਂ ਇਹੋ ਹੀ ਜਾਪਦਾ ਹੈ ਕਿ ਗੱਲ ਕਿਸੇ ਤੋਂ ਬਣ ਨਹੀਂ ਰਹੀ। ਪ੍ਰਧਾਨ ਮੰਤਰੀ ਖੁਦ ਕਹਿੰਦੇ ਲਓ ਵੀ ਪਾਸੇ ਹੋ ਜਾਓ, ਹੁਣ ਮੈਨੂੰ ਬੀਂਡੀ ਤੇ ਜੁੜ ਲੈਣ ਦਿਓ। ਤਾਂ ਅਗਲੇ ਪਾਸੇ ਮਤਲਬ ਕਿ ਰੱਸਾ ਖਿੱਚਣ ਦਾ ਮੁਕਾਬਲਾ, ਅਗਲੇ ਪਾਸੇ ਬੀਂਡੀ ਤੇ ਜੁੜ ਗਿਆ ਪ੍ਰਧਾਨ ਮੰਤਰੀ। ਹੁਣ ਦੇਖੋ ਕੀ ਕੱਟੀ ਕੱਟਾ ਨਿਕਲਦਾ, ਗਾਂ ਕੌਣ ਜਿੱਤਦਾ ਕੌਣ ਹਾਰਦਾ ਆ। ਪਰ ਦੂਸਰੀਆਂ ਸਰਗਰਮੀਆਂ ਜੇ ਮੁੱਖ ਤੌਰ ਤੇ ਦੇਖੀਏ ਤਾਂ ਅੱਜ ਸਾਊਥ ਦੇ ਵਿੱਚ, ਤਮਿਲਨਾਡੂ ਦੇ ਵਿੱਚ DMK ਦੇ ਤੇ ਹੋਰ ਜਿਹੜੀਆਂ ਵਿਰੋਧੀ ਧਿਰਾਂ ਦੇ ਕੁਛ ਆਗੂ ਸੀਗੇ ਜਿਹੜੇ ਭੁੱਖ ਹੜਤਾਲ ਤੇ ਬੈਠੇ ਕਿਸਾਨਾਂ ਦੇ ਹੱਕ ਦੇ ਵਿੱਚ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਨੇ ਅੱਜ ਵੱਡੇ ਵਕੀਲਾਂ ਦੇ ਨਾਲ ਮੁਲਾਕਾਤ ਕੀਤੀ ਹੈ, ਜਿਹਦੇ ਵਿੱਚ ਮੇਰੇ ਖਿਆਲ ਦੇ ਨਾਲ HS ਫੂਲਕਾ ਸਾਹਿਬ ਵੀ ਆ। ਪਰ ਦੇਖੋ ਠੀਕ ਹੈ, ਫੂਲਕਾ ਸਾਹਿਬ ਬਹੁਤ ਵੱਡਾ ਨਾਮ ਆ, ਪਰ ਨਹੀਂ ਭੁੱਲਣਾ ਚਾਹੀਦਾ ਕਿ ਫੂਲਕਾ ਸਾਹਿਬ ਨੂੰ ਇਹ ਇੱਕ ਅਵਾਰਡ ਜਿਹੜਾ ਹੈ ਉਹ ਕੇਂਦਰ ਵੱਲੋਂ ਮਿਲਿਆ ਹੋਇਆ, ਯਾਦ ਹੋਣਾ ਤੁਹਾਨੂੰ। ਦੂਜੀ ਚੀਜ਼ ਇਹ ਆ ਕਿ RP ਸਿੰਘ ਹੋਰਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਦੇ ਰਹੇ ਆ। ਉਹੀ RP ਸਿੰਘ ਜਿਹੜੇ ਅੱਜ ਕੱਲ੍ਹ ਸਮਝਾ ਰਹੇ ਆ ਕਿਸਾਨਾਂ ਨੂੰ ਕਿ ਭਾਈ ਦਿਲ ਸਹੀ ਤੁਹਾਡੇ ਭਲੇ ਵਾਸਤੇ ਆ, ਜੇ ਚਾਲੋ ਗੱਲ। ਤਾਂ ਇਹ ਆਪਣੇ ਆਪ ਦੇ ਵਿੱਚ ਦੇਖਣਾ ਦਿਲਚਸਪ ਹੋਏਗਾ। ਹਾਲਾਂਕਿ ਉਹ ਵਕੀਲ ਦੇ ਤੌਰ ਤੇ ਕਿਸੇ ਨੂੰ ਸਲਾਹ ਦਿੰਦੇ ਜਾਂ ਉਹਨਾਂ ਤੋਂ ਕੋਈ ਸਲਾਹ ਲੈਂਦਾ, ਉਹਦੇ 'ਚ ਆਪਾਂ ਨਹੀਂ ਰੋਕ ਸਕਦੇ। ਪਰ ਜਦੋਂ ਤੁਸੀਂ ਕਹਿੰਦੇ ਹੋ ਕਿ ਹਾਂਜੀ ਇਹ ਫਲਾਣਾ ਬੰਦਾ ਪ੍ਰੋ ਗਵਰਨਮੈਂਟ ਹੈ ਜਾਂ ਇਹ ਫਲਾਣਾ ਟਮਕਾਣਾ, ਉਦੋਂ ਫਿਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਖਿਆਲ ਤੇ ਰੱਖਣਾ ਪਊਗਾ। ਬਾਕੀ ਹੋਰ ਵਕੀਲ ਵੀ ਹੈ, ਦੁਸ਼ਯੰਤ ਦਵੇ, ਪ੍ਰਸ਼ਾਂਤ ਭੂਸ਼ਣ, ਗੋਂਜ਼ਾਲਵੈਸ, ਉਹਨਾਂ ਦੇ ਨਾਲ ਵੀ ਇਹਨਾਂ ਦੀ ਗੱਲਬਾਤ ਚੱਲ ਰਹੀ ਹੈ। ਦੇਖਦੇ ਅੱਗੇ ਕੀ ਬਣਦਾ। ਤੇ ਦੂਜੇ ਪਾਸੇ ਜੇ ਦੇਖੀਏ ਤਾਂ ਸਿੰਘੂ ਬਾਰਡਰ ਤੇ ਕਹਿੰਦੇ ਕਿ ਜਿਹੜੀ ਇਹ ਸਿਕਿਉਰਿਟੀ ਲੱਗੀ ਵੀ ਆ, ਸੁਰੱਖਿਆ ਦਸਤੇ ਲੱਗੇ ਆ, ਉਹਨਾਂ ਦੇ ਵਿੱਚ ਇੰਤਜ਼ਾਮਾਤ ਜਿਹੜੇ ਆ ਹੋਰ ਸਖਤ ਕੀਤੇ ਗਏ ਆ। ਸ਼ਾਇਦ ਮੇਰੇ ਖਿਆਲ ਦੇ ਨਾਲ ਇਹਦਾ ਮਤਲਬ ਇਹੋ ਕਿ ਗਿਣਤੀ ਵੱਧ ਰਹੀ ਹੈ, ਨਫਰੀ ਵੱਧ ਰਹੀ ਹੈ ਪ੍ਰੋਟੈਸਟਰਸ ਦੀ, ਤਾਂ ਹੀ ਉਹ ਗਿਣਤੀ ਜਿਹੜੀ ਆ ਵਧਾਈ ਜਾ ਰਹੀ ਆ। ਤਾਂ ਇੱਧਰ ਇਸੇ ਹੀ ਅੰਦੋਲਨ ਤੇ ਅੱਜ MP ਦੇ ਮਿਨਿਸਟਰ ਨਰੋਤਮ ਮਿਸ਼ਰਾ ਉਹ ਬੋਲੇ ਟੁਕੜੇ ਟੁਕੜੇ ਗੈਂਗ ਸੰਭਾਵਨਾਵਾਂ ਤੇ ਹੀ ਅੰਦੋਲਨ ਕਰਵਾ ਦਿੰਦਾ। ਕਹਿੰਦੇ CA NRC ਤੇ ਅੱਗੇ ਕਰਵਾਇਆ ਸੀ ਤੇ ਹੁਣ ਇਹੋ ਜਿਹਾ ਹੀ ਗੈਂਗ ਕਿਸਾਨ ਅੰਦੋਲਨ ਕਰਵਾ ਰਿਹਾ। ਸ਼ਾਬਾਸ਼ ਸ਼ਾਬਾਸ਼, ਆਪਾਂ ਇਹੀ ਕਹਿ ਸਕਦੇ ਹਾਂ, ਹੋਰ ਕੁਛ ਨਹੀਂ। ਲੱਗੇ ਰਹੋ ਬੰਦਾ ਬਾਈ, ਤੁਹਾਡਾ ਕੁਛ ਨਹੀਂ ਹੋ ਸਕਦਾ। ਤਾਂ ਇੱਧਰ ਦੂਜੇ ਪਾਸੇ ਰਾਹੁਲ ਗਾਂਧੀ ਦਾ ਅੱਜ ਸਵਾਲ ਆਇਆ, ਕਹਿੰਦੇ ਕਿ ਹੋਰ ਕਿੰਨੇ ਅੰਨਦਾਤਿਆਂ ਨੂੰ ਕੁਰਬਾਨੀ ਦੇਣੀ ਪਏਗੀ, ਕਿਉਂਕਿ ਹੁਣ ਤੱਕ 22 ਦੇ ਕਰੀਬ, ਤਕਰੀਬਨ 2 ਦਰਜਨ ਦੇ ਕਰੀਬ ਮੌਤਾਂ ਜਿਹੜੀਆਂ ਹੋ ਚੁੱਕੀਆਂ। ਇਸ ਤੋਂ ਇਲਾਵਾ ਸੁਰਜੀਤ ਕੁਮਾਰ ਜੈਨੀ ਜੀ ਦਾ ਅੱਜ ਸਟੇਟਮੈਂਟ ਆਇਆ, ਕਹਿੰਦੇ ਕਿ ਕਾਰਪੋਰੇਟਸ ਬਿਨਾਂ ਕਿਸੇ ਸੂਬੇ ਦੀ ਤਰੱਕੀ ਜਿਹੜੀ ਉਹ ਸੰਭਵ ਨਹੀਂ ਹੈ। ਬਿਲਕੁਲ ਗੱਲ ਤੇ ਤੁਹਾਡੀ ਸਹੀ ਹੈ, ਪਰ ਜੇ ਸੂਬਾ ਹੀ ਨਾ ਰਵੇ ਤੇ ਫਿਰ ਤਰੱਕੀ ਕੀ ਕਰਨੀ ਹੈ? ਇਹ ਵੀ ਤਾਂ ਇੱਕ ਸਵਾਲ ਹੈ ਨਾ। ਸੂਬੇ ਦੀ ਜ਼ਮੀਨ ਹੀ ਨਹੀਂ ਰਹੇਗੀ ਤਾਂ ਫਿਰ ਤਰੱਕੀ ਜਿਹੜੀ ਆ ਉਹ ਰਗੜ ਕੇ ਫੋੜੇ ਤੇ ਲਾਉਣੀ ਹੈ ਜਾਂ ਗੋਡੇ ਤੇ ਲਾਉਣੀ ਹੈ, ਇਹ ਦੱਸ ਸਕਦੇ ਆ। ਹਰਜੀਤ ਗਰੇਵਾਲ ਜੀ ਬੋਲੇ ਅੱਜ ਕੱਲ੍ਹ, ਇਹਨਾਂ ਦੇ ਕੋਲ ਇੱਕੋ ਹੀ ਬਿਆਨ ਹੁੰਦਾ, ਕਹਿੰਦੇ ਗੱਲ ਕਰਨੀ ਹੈ ਕਰ ਲਓ, ਨਹੀਂ ਕਰਨੀ ਨਾ ਤੇ ਕਾਨੂੰਨ ਵਾਪਸ ਨਹੀਂ ਹੋਣਗੇ। ਦੈਟਸ ਇਟ, ਗੱਲ ਹੀ ਖਤਮ ਆ। ਉਹ ਤਾਂ ਸਿੱਧੂ ਵਾਂਗੂ ਖੜਾਂਕ ਕਰ ਦਿੰਦੇ ਕਿ ਬਸ ਇਸ ਤੋਂ ਵੱਧ ਕੁਛ ਨਹੀਂ ਕਰਾਂਗੇ। ਖੈਰ ਦੂਜੇ ਪਾਸੇ ਸੂਰਜੇਵਾਲ ਦੀ ਸਟੇਟਮੈਂਟ, ਉਹ ਕਹਿੰਦੇ ਆ ਕਿ ਈਸਟ ਇੰਡੀਆ ਕੰਪਨੀ ਤੋਂ ਵੀ ਵੱਡੀ ਵਪਾਰੀ ਕੰਪਨੀ ਬਣੀ ਹੈ ਮੋਦੀ ਸਰਕਾਰ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਇੱਕ ਵਾਰੀ ਫਿਰ ਕਿਹਾ ਕਿ ਕੁਝ ਫਰਜ਼ੀ ਕਿਸਾਨ ਜਥੇਬੰਦੀਆਂ ਦੇ ਨਾਲ ਇਹ ਮੀਟਿੰਗਾਂ ਕਰਕੇ ਇੱਕ ਭਰਮ ਖੜਾ ਕਰਨ ਦਾ ਯਤਨ ਕਰਦੇ ਪਏ ਆ। ਇਸ ਤੋਂ ਇਲਾਵਾ ਇੰਗਲੈਂਡ ਰਹਿੰਦੇ ਇੱਕ ਪੰਜਾਬੀ ਨੇ ਕਿਸਾਨੀ ਅੰਦੋਲਨ ਲਈ ਮੂੰਗਫਲੀ ਦਾ ਟਰੱਕ ਹੀ ਘੱਲ ਦਿੱਤਾ। ਉਹ ਕਹਿੰਦੇ ਕਿ ਠੰਡ ਬਹੁਤ ਹੈ, ਰਜਾਈਆਂ ਦੇ ਵਿੱਚ ਚੱਲੀ ਜਾਓ, ਕੋਈ ਗੱਲ ਨਹੀਂ, ਨਾਰੇ ਲਾਓ ਤੇ ਆਪਣੀ ਲੜਾਈ ਦੇ ਵਿੱਚ ਜਿੱਤ ਪਾਓ। ਇਸ ਤੋਂ ਇਲਾਵਾ ਇੱਕ ਵੱਡੀ ਗੱਲ ਇਹ ਹੋਈ ਕਿ SP ਦੀ ਨੌਕਰੀ ਛੱਡ ਧਰਨੇ 'ਚ ਬੈਠੀ ਇੱਕ ਬੀਬੀ, ਉਹਨੇ ਵੀ ਅੱਜ ਕਾਫੀ ਇੱਕ ਤੱਤੀ ਤਕਰੀਰ ਕੀਤੀ ਹੈ। ਸੋ ਬਹੁਤ ਜ਼ਬਰਦਸਤ ਚੀਜ਼ਾਂ ਉੱਥੇ ਵੇਖਣ ਨੂੰ ਮਿਲ ਰਹੀਆਂ। ਦੂਰਦਰਸ਼ਨ ਤੇ ਖਬਰਾਂ ਪੜ੍ਹਦੇ ਹੁੰਦੇ ਸਨ ਰਮਨ ਕੁਮਾਰ, ਸੱਤ ਵਾਲੀਆਂ ਖਬਰਾਂ 'ਚ ਤੁਸੀਂ ਹਮੇਸ਼ਾ ਇਹਨਾਂ ਨੂੰ ਦੇਖਿਆ ਹੋਏਗਾ, ਮਿਸ ਵੀ ਕਰਦੇ ਹੋਗੇ ਕਦੇ ਕਦੇ। ਵੈਸੇ ਉਹ ਖਬਰਾਂ ਚੰਗੀਆਂ ਸੀ, ਬਲੈਕ ਐਂਡ ਵਾਈਟ TV ਵਾਲੀਆਂ, ਕਿ ਉਹਨਾਂ ਦੇ ਵਿੱਚ ਕੁਛ ਨਹੀਂ ਸੀਗਾ ਜੋ ਅੱਜ ਕੱਲ੍ਹ ਚੱਲਦਾ ਪਿਆ, ਹਿੰਦੂ ਮੁਸਲਮਾਨ ਐਸਾ ਨਹੀਂ ਸੀ। ਤਾਂ ਸਾਰਾ ਪਰਿਵਾਰ ਦੇਖਦਾ ਹੁੰਦਾ ਸੀ। ਰਮਨ ਕੁਮਾਰ ਜੀ ਅੱਜ ਵੀ ਸਾਡੇ ਖੇਤਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਆ। ਤਾਂ ਇਹ ਵੀ ਪਹੁੰਚੇ ਆ ਕਿਸਾਨ ਮੋਰਚੇ ਤੇ, ਹੋਰ ਵੀ ਬਹੁਤ ਸ਼ਖਸੀਅਤਾਂ ਪਹੁੰਚ ਰਹੀਆਂ। ਬੱਬੂ ਮਾਨ ਵੀ ਉੱਥੇ ਪਹੁੰਚਿਆ ਵਾ।
ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਪਾਲਾ ਬਹੁਤ ਆ, ਠੰਡ ਜਿਹੜੀ ਰਾਤ ਨੂੰ ਕਹਿ ਲਓ ਕਿ ਤਸੱਲੀ ਕਰਵਾ ਦਿੰਦੀ ਆ, ਪਰ ਬਾਵਜੂਦ ਇਸ ਤੇ ਇਹਨਾਂ ਪੰਜਾਬੀਆਂ ਦੀਆਂ ਨਾੜਾਂ ਦੇ ਵਿੱਚ ਸੰਘਰਸ਼ ਦਾ ਖੂਨ ਜਿਹੜਾ ਉਹ ਉਬਾਲੇ ਮਾਰਦਾ ਪਿਆ, ਇਸ ਪਾਲੇ ਦੇ ਵਿੱਚ ਵੀ, ਠੰਡ ਦੇ ਵਿੱਚ। ਜੀ ਜੀ ਬਿਲਕੁਲ। ਅਗਲੀ ਗੱਲ ਕਰ ਲਈਏ, ਕਹਿੰਦੇ 10 ਅਰਥ ਸ਼ਾਸਤਰੀਆਂ ਨੇ ਤੋਮਰ ਨੂੰ ਪੱਤਰ ਲਿਖ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਕੀਤੀ ਮੰਗ। ਹਾਂਜੀ, ਹੁਣ ਇਹਨਾਂ ਨੂੰ ਵੀ ਕਹਿ ਦਿਓ ਕਿ ਇਹ ਦੇਸ਼ ਧਰੋਹੀ ਆ। ਇਹੀ ਆ, ਅੱਗੇ ਇੱਕ ਵਾਰੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਸੀਗਾ ਕੁਛ ਬੁੱਧੀਜੀਵੀਆਂ ਨੇ, ਇੰਟਲੈਕਚੁਅਲ ਨੇ, ਜਦੋਂ ਉਹ ਮੌਬ ਲਿੰਚਿੰਗ ਵਗੈਰਾ ਦਾ ਚੱਲਦਾ ਸੀਗਾ। ਉਸ ਤੋਂ ਬਾਅਦ ਵੀ ਮੇਰੇ ਖਿਆਲ ਦੇ ਨਾਲ ਕਈ ਮੌਕਿਆਂ ਤੇ ਲਿਖੇ ਇਸ ਤਰ੍ਹਾਂ ਦੇ ਪੱਤਰ। ਜਿਹੜੇ ਟਰੋਲਸ ਨੇ ਉਹ ਪੈ ਜਾਂਦੇ ਆ ਮਗਰ, ਫਿਰ ਬਹੁਤ ਬੁਰੀ ਕਰਦੇ ਆ। ਖੈਰ, ਇਹ ਜਿਹੜੇ ਅਰਥ ਸ਼ਾਸਤਰੀ ਨੇ ਉਹ ਇਸ ਤਰ੍ਹਾਂ ਉਹਨਾਂ ਦੀ ਸੂਚੀ ਡੀ ਨਰਸਿਮਾ ਰੈਡੀ ਆ, ਕਮਲ ਨਯਨ ਕਾਬੜਾ, ਕੇ ਐਨ ਹਰੀਲਾਲ, ਰਣਜੀਤ ਸਿੰਘ ਘੁੰਮਣ, RS ਘੁੰਮਣ, ਇਹ ਸਾਡੇ ਪੰਜਾਬ ਦੇ ਨੇ, ਬਹੁਤ ਕਹੀਏ ਕਿ ਜੀਨੀਅਸ ਨੇ ਆਪਣੇ ਖੇਤਰ ਦੇ ਵਿੱਚ। ਸੁਰਿੰਦਰ ਕੁਮਾਰ ਨੇ, ਅਰੁਣ ਕੁਮਾਰ ਨੇ, ਰਜਿੰਦਰ ਚੌਧਰੀ ਨੇ, ਆਰ ਰਾਮ ਕੁਮਾਰ ਨੇ, ਵਿਕਾਸ ਰਾਵਲ ਨੇ ਅਤੇ ਹਿਮਾਂਸ਼ੂ ਜੀ ਨੇ। ਸੋ ਇਹਨਾਂ ਸਾਰਿਆਂ ਨੇ ਪੱਤਰ ਲਿਖਿਆ। ਇਹਦੇ ਵਿੱਚ ਉਹਨਾਂ ਨੇ ਦਲੀਲਾਂ ਲਿਖੀਆਂ ਨੇ। ਦੇਖੋ, ਅਰਥ ਸ਼ਾਸਤਰੀਆਂ ਦਾ ਸੋਚਣ ਦਾ ਪੱਧਰ ਜਾਂ ਆਪਣਾ ਉਹਨਾਂ ਦਾ ਇਕਨੋਮਿਕਸ ਦਾ ਤਜਰਬਾ ਬਹੁਤ ਵੱਡਾ ਹੁੰਦਾ, ਤਾਂ ਜਿਹੜੀਆਂ ਚੀਜ਼ਾਂ ਅਸੀਂ ਉਹਨਾਂ ਤੋਂ ਸਿੱਖਦੇ ਹਾਂ ਜਾਂ ਉਹਨਾਂ ਚੀਜ਼ਾਂ ਨੂੰ ਦੇਖ ਕੇ ਅੱਗੇ ਐਨਾਲਿਸਿਸ ਕਰਦੇ ਹਾਂ ਜਾਂ ਕੋਟ ਕਰਦੇ ਉਹਨਾਂ ਚੀਜ਼ਾਂ ਨੂੰ, ਤਾਂ ਉਹ ਚੀਜ਼ਾਂ ਉਹ ਪ੍ਰਧਾਨ ਮੰਤਰੀ ਨੂੰ ਸਿੱਧੀਆਂ ਰੱਖ ਦਿੱਤੇ, ਤਾਂ ਮਤਲਬ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਭੈੜ, ਕੋਈ ਕਾਣ ਤੇ ਇਹਦੇ ਵਿੱਚ ਨਜ਼ਰ ਆਏਗੀ ਨਾ, ਤਾਂ ਹੀ ਆ, ਤਦ ਹੀ ਹੈ ਸੰਭਵ। ਤਾਂ ਉਹਨਾਂ ਨੇ ਕਿਹਾ ਕਿ ਦੇਖੋ, ਇਹ ਜਿਹੜੇ ਲੱਖਾਂ ਛੋਟੇ ਕਿਸਾਨ ਆ, ਉਹਨਾਂ ਦੇ ਲਾਭ ਲਈ ਖੇਤੀਬਾੜੀ ਮੰਡੀਕਰਨ ਪ੍ਰਣਾਲੀ ਵਿੱਚ ਸੁਧਾਰ ਅਤੇ ਤਬਦੀਲੀਆਂ ਲੋੜੀਂਦੀਆਂ, ਅਸੀਂ ਮੰਨਦੇ ਹਾਂ, ਪਰੰਤੂ ਇਹਨਾਂ ਕਾਨੂੰਨਾਂ ਦੁਆਰਾ ਲਿਆਂਦੇ ਗਏ ਸੁਧਾਰ ਇੱਕ ਮਕਸਦ ਦੀ ਪੂਰਤੀ ਨਹੀਂ ਕਰਦੇ, ਸਮਝ ਗਏ। ਤਾਂ ਉਹਨਾਂ ਨੇ ਕਿਹਾ ਕਿ ਠੀਕ ਆ, ਅਸੀਂ ਇਸ ਸੁਧਾਰ ਦੀ ਕਿਤੇ ਨਾ ਕਿਤੇ ਵਕਾਲਤ ਕਰਦੇ ਹਾਂ ਕਿ ਛੋਟੇ ਕਿਸਾਨ ਨੂੰ ਫਾਇਦਾ ਮਿਲਣਾ ਚਾਹੀਦਾ, ਮਤਲਬ ਕਿ ਇਨਵੈਸਟਮੈਂਟ ਹੋਣੀ ਚਾਹੀਦੀ। ਕਹਿਣ ਦਾ ਭਾਵ ਇਹ ਹੋ, ਇਕਨੋਮਿਕਸ ਥੋੜ੍ਹੇ ਜਿਹੇ ਤੁਹਾਨੂੰ ਪਤਾ ਹੀ ਇੱਧਰ ਉੱਧਰ ਦੀ ਗੱਲ ਕਰ ਜਾਂਦੇ, ਘੁਮਾ ਕੇ ਉਹਨਾਂ ਦੇ ਕੋਲ ਸ਼ਬਦ ਬਹੁਤ ਹੁੰਦੇ ਆ, ਪਰ ਨਿਚੋੜ ਇਸੇ ਚੀਜ਼ ਦਾ ਇਹੀ ਆ। ਅੱਗੇ ਉਹ ਕਹਿੰਦੇ ਆ ਕਿ ਗਲਤ ਧਾਰਨਾਵਾਂ ਤੇ ਦਾਅਵਿਆਂ ਤੇ ਆਧਾਰਿਤ ਹਨ, ਕਿਉਂਕਿ ਕਿਸਾਨ ਪੁਰਾਣੇ ਮੌਜੂਦਾ ਕਾਨੂੰਨਾਂ ਤਹਿਤ ਵੇਚਣ ਦੀ ਆਜ਼ਾਦੀ ਨਹੀਂ ਲੈ ਰਹੇ ਅਤੇ ਨਿਯਮਤ ਬਾਜ਼ਾਰਾਂ ਦੇ ਕਿਸਾਨਾਂ ਦੇ ਹਿੱਤ ਵਿੱਚ ਨਾ ਆਉਣ ਬਾਰੇ, ਕਿਉਂਕਿ ਉਹ ਮਿਹਨਤਾਂ ਨੇ ਭਾਅ ਪ੍ਰਾਪਤ ਕਰਨ ਤੋਂ ਅਸਮਰੱਥ ਹਨ। ਮਤਲਬ ਕਿ ਦੇਖ ਲਓ, ਇਹਨਾਂ ਦੀ ਸ਼ਬਦਾਵਲੀ ਇਸ ਤਰ੍ਹਾਂ ਦੀ ਹੁੰਦੀ ਹੈ ਪ੍ਰੈਸ ਨੋਟ, ਜਿਹੜੀ ਆਮ ਤੌਰ ਤੇ ਕਹਿ ਲਈਏ ਕਿ ਆਪਾਂ ਨੂੰ ਸਮਝ ਨਹੀਂ ਪੈਂਦੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੋ ਗਲਤ ਧਾਰਨਾਵਾਂ ਤੇ ਦਾਅਵਿਆਂ ਤੇ ਆਧਾਰਿਤ। ਸੋ ਪੁਰਾਣੇ ਜਿਹੜੇ ਮੌਜੂਦਾ ਕਾਨੂੰਨਾਂ ਤਹਿਤ ਵੇਚਣ ਦੀ ਆਜ਼ਾਦੀ ਨਹੀਂ ਲੈ ਰਹੇ, ਮਤਲਬ ਕਿ ਜਿਹੜੇ ਪੁਰਾਣੇ ਮੌਜੂਦਾ ਕਾਨੂੰਨ ਉਹਨਾਂ ਦੇ ਵਿੱਚ ਵੇਚਣ ਦੀ ਆਜ਼ਾਦੀ ਸੀ, ਉਹ ਹਾਸਲ ਨਹੀਂ ਕਰ ਪਾ ਰਹੇ। ਥੋੜ੍ਹੀ ਮੈਂ ਤੁਹਾਨੂੰ ਕਹਿਣਾ ਕਿ ਇਹਨਾਂ ਦੀ ਸ਼ਬਦਾਵਲੀ ਜਿਹੜੀ ਹੁੰਦੀ ਹੈ ਨਾ, ਉਹ ਥੋੜ੍ਹੀ ਚਿੱਠਣੀ ਪੈਂਦੀ ਹੈ, ਤਦ ਸਮਝ ਦੇ ਵਿੱਚ ਆਉਂਦੀ ਹੈ। ਖੈਰ, ਬਾਕੀ ਇਹਨਾਂ ਨੇ ਕਿਹਾ ਕਿ ਇਹ 3 ਐਕਟ ਭਾਰਤ ਦੇ ਛੋਟੇ ਕਿਸਾਨਾਂ ਲਈ ਇਸ ਦੇ ਪ੍ਰਭਾਵ ਵਿੱਚ ਬੁਨਿਆਦੀ ਤੌਰ ਤੇ ਨੁਕਸਾਨਦੇਹ ਹਨ, ਕਿਉਂਕਿ ਇਹ ਖੇਤੀਬਾੜੀ ਬਾਜ਼ਾਰ ਨੂੰ ਨਿਯਮਿਤ ਕਰਨ ਵਿੱਚ ਸੂਬਾ ਸਰਕਾਰ ਦੀ ਭੂਮਿਕਾ ਨੂੰ ਕਮਜ਼ੋਰ ਕਰਦੇ ਹਨ। ਇਹ ਤਾਂ ਤੁਸੀਂ ਸਮਝ ਹੀ ਗਏ ਹੋਗੇ ਕਿ ਕਿਸ ਤਰ੍ਹਾਂ, ਮਤਲਬ ਕਿ AMP ਹੈਗੀ ਆ, AMSP ਜਿਹੜੀ ਆ, ਤਾਂ ਉਹਦੇ ਵਿੱਚ ਕੀ ਆ ਕਿ ਮੰਡੀਆਂ ਦੇ ਵਿੱਚ ਉਹ ਰੈਗੂਲੇਟ ਕਰਦੀਆਂ ਨੇ ਸੂਬਾ ਸਰਕਾਰਾਂ, ਜਿਹੜੀਆਂ ਆਪਣੀਆਂ ਮੰਡੀਆਂ ਨੇ, ਸਿੱਧਾ ਹਿਸਾਬ ਆ, ਤਾਂ ਉਹ ਮੰਡੀਆਂ ਨੂੰ ਰੈਗੂਲੇਟ ਕਰਦੀਆਂ। ਤਾਂ ਜਿਹੜੀ ਪਹਿਲੀ ਮੰਡੀ ਚੱਲੇਗੀ ਤਾਂ ਉਹ ਰੈਗੂਲੇਟ ਨਹੀਂ ਕਰ ਪਾਏਗੀ ਸੂਬਾ ਸਰਕਾਰ। ਉਹਨਾਂ ਦੇ ਕਹਿਣ ਦਾ ਭਾਵ ਇੱਥੇ ਇਹ ਆ। ਜੇ ਆਪਾਂ ਅਗਲੇ ਪਾਸੇ ਵੇਖੀਏ ਤਾਂ ਉਹ ਕਹਿੰਦੇ ਆ ਕਿ APMC ਮਾਰਕੀਟਾਂ ਦੇ ਅੰਦਰ ਮਿਲੀ ਭੁਗਤ ਅਤੇ ਮਾਰਕੀਟ ਵਿੱਚ ਹੇਰਾਫੇਰੀ ਦੀ ਚਿੰਤਾ ਹੈ, ਤਾਂ ਉਹੀ ਮਿਲੀ ਭੁਗਤ ਅਤੇ ਮਾਰਕੀਟ ਵਿੱਚ ਹੇਰਾਫੇਰੀ ਨਿਯਮਤ ਮਾਰਕੀਟ ਸਪੇਸ ਵਿੱਚ ਜਾਰੀ ਰਹਿਣ ਦੀ ਸੰਭਾਵਨਾ। ਮਤਲਬ ਕਿ ਇਸ ਤਰ੍ਹਾਂ ਉਹਨਾਂ ਨੇ ਤਰਕ ਦਿੱਤੇ ਆ, 1 ਬਾਈ 1 ਕਰਕੇ ਉਹਨਾਂ ਨੇ ਕਾਨੂੰਨਾਂ ਦੀ ਆਲੋਚਨਾ ਕੀਤੀ ਹੈ। ਸਿੱਧੇ ਤੌਰ ਤੇ ਤਾਂ ਨਹੀਂ, ਪਰ ਦੇਖੀਏ ਤਾਂ ਸਿੱਧੇ ਤੌਰ ਤੇ ਵੀ ਜਾਪਦੀ ਹੈ ਕਿ ਆਲੋਚਨਾ ਹੋਈ ਆ। ਖੈਰ, ਇਹ ਦੇਖਦੇ ਆ ਹੁਣ ਕਿ ਇਹ ਜਿਹੜੇ ਹੈਗੇ ਆ ਅਰਥ ਸ਼ਾਸਤਰੀ, ਇਹਨਾਂ ਦੀ ਗੱਲ ਤੇ ਕੋਈ ਫੁੱਲ ਚਾੜਦਾ ਹੈ ਜਾਂ ਨਹੀਂ, ਜਾਂ ਫਿਰ ਇਹ ਸਾਰੀਆਂ ਚੀਜ਼ਾਂ ਇਸੇ ਤਰ੍ਹਾਂ ਹੀ ਹੈ ਕਿ ਪੱਤਰ ਵੀ ਲਿਖੇ ਜਾਣਗੇ, ਸਾਰੇ ਲੋਕ ਜਿਹੜੇ ਬੁੱਧੀਜੀਵੀ ਆ ਉਹ ਵਕਾਲਤ ਵੀ ਕਰਨਗੇ ਇਹਨਾਂ ਚੀਜ਼ਾਂ ਦੇ, ਪਰ ਨਵੇੜਾ ਜਿਹੜਾ ਉਹ ਨਹੀਂ ਹੋਏਗਾ। ਦੇਖਦੇ ਆ, ਪਰ ਇਹਨਾਂ ਬੁੱਧੀਜੀਵੀਆਂ ਨੇ ਘੱਟੋ ਘੱਟ ਜਿਗਰਾ ਤੇ ਕੀਤਾ ਹੈ ਨਾ। ਵੈਸੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਇਹ ਵੀ ਚੀਜ਼ ਬੜੀ ਔਖੀ ਹੋ ਜਾਂਦੀ ਹੈ ਦੇਖਣੀ। ਜੀ ਜੀ। ਅਗਲੀ ਗੱਲ ਕਰੀਏ, ਭਾਜਪਾ ਲੀਡਰ ਦਾ ਕਿਸਾਨ ਅੰਦੋਲਨ ਤੇ ਬਿਆਨ, ਵਿਦੇਸ਼ਾਂ ਤੋਂ ਹੋ ਰਹੀ ਫੰਡਿੰਗ, ਪਾਕਿਸਤਾਨ ਤੋਂ ਵੀ ਆ ਰਿਹਾ ਪੈਸਾ, ਇਹਨਾਂ ਨੂੰ ਹੋਰ ਕੋਈ ਗੱਲ ਨਹੀਂ ਆਉਂਦੀ। ਹਾਂ ਜੀ, ਦੇਖੋ ਇਹਨਾਂ ਦਾ ਇਹੀ ਆ ਕੰਮ। ਵੈਸੇ ਪਿਕਚਰ ਦੀਆਂ ਦਲੀਲਾਂ ਨੇ, ਪਾਕਿਸਤਾਨ ਤੋਂ ਫੰਡ ਆ ਰਹੀ ਹੈ ਤੇ ਤੁਹਾਡੀਆਂ ਏਜੰਸੀਆਂ ਕੀ ਚੱਕ ਮਾਰ ਰਹੀਆਂ ਨੇ ਤੇ ਕੀ ਉਹ ਕਰਦੀਆਂ ਪਈਆਂ, ਉਹ ਜਾ ਕੇ ਫੜ ਨਹੀਂ ਸਕਦੀਆਂ, ਉਹ ਸਬੂਤ ਦੇ ਦੇਣ। ਔਰ ਦੇਖੋ ਗੱਲ ਕੀ ਆ
ਕਿ ਇਕੱਲਾ ਪੰਜਾਬ ਦਾ ਤੇ ਇੱਥੇ ਬੈਠਾ ਨਹੀਂ ਕਿਸਾਨ ਦੀ, ਤੇ ਤੁਸੀਂ ਕਈ ਤਰ੍ਹਾਂ ਦੀ ਲੇਬਲਿੰਗ ਕਰਦੇ ਨਹੀਂ ਸੀ ਕਿ ਕਰ ਵੀ ਰਹੇ ਹੋ। ਮਤਲਬ ਇਹ ਆ ਕਿ ਉੱਥੇ ਕਿਸਾਨ ਤੇ ਹਰਿਆਣੇ ਦਾ ਵੀ ਬੈਠਾ। ਹਰਿਆਣੇ ਦੇ ਵਿੱਚ 30% ਵੋਟ ਤੇ ਪੈਂਦੀ ਹੋਊਗੀ ਨਾ ਭਾਜਪਾ ਨੂੰ, 25-30%। ਕੀ ਇਹਨਾਂ ਦੀ ਪਾਰਟੀ ਦਾ ਕੋਈ ਵੀ ਉੱਥੇ ਕਿਸਾਨ ਨਹੀਂ ਬੈਠਾ ਹੋਊਗਾ? ਇਹਦੀ ਗਰੰਟੀ ਕੋਈ ਚੁੱਕਦਾ? ਕੋਈ ਕਹਿ ਸਕਦਾ? ਕਿਉਂਕਿ ਆਪਾਂ ਪੰਜਾਬ ਦੇ ਵਿੱਚੋਂ ਦੇਖਦੇ ਪਏ ਹਾਂ ਕਿ ਓਵਰਆਲ ਜਿੰਨੀਆਂ ਸਿਆਸੀ ਧਿਰਾਂ ਨੇ, ਚਾਹੇ ਉਹ ਖੱਬੀਆਂ ਨੇ ਚਾਹੇ ਉਹ ਸੱਜੀਆਂ ਨੇ, ਉਹਨਾਂ ਦੇ ਵਰਕਰ ਹੀ ਜ਼ਿਆਦਾਤਰ ਬੈਠੇ ਆ। ਵਰਕਰ ਤੋਂ ਭਾਵ ਕੀ ਆ ਕਿ ਅੱਜ ਦੇ ਦੌਰ ਦੇ ਵਿੱਚ ਹਰੇਕ ਬੰਦੇ ਨੂੰ ਰਾਜਨੀਤੀ ਦੇ ਵਿੱਚ ਦਿਲਚਸਪੀ ਹੈ ਜਾਂ ਕਹਿ ਲਓ ਗਰਜ਼ ਆ, ਪਰ ਇਸ ਲੜਾਈ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡਦਿਆਂ ਉੱਥੇ ਇੱਕ ਝੰਡੇ ਹੇਠਾਂ ਜਾ ਕੇ ਬੈਠੇ ਆ। ਤਾਂ ਕੋਈ ਪਾਰਟੀ ਨਹੀਂ ਕਹਿ ਸਕਦੀ ਕਿ ਸਾਡਾ ਬੰਦਾ ਉੱਥੇ, ਸਾਰਿਆਂ ਦੇ ਆ ਉਹ ਉੱਥੇ, ਭਾਵੇਂ ਆਪਣਾ ਕੋਈ ਝੰਡਾ ਨਹੀਂ ਬੁਲੰਦ ਕਰ ਰਹੇ, ਕੋਈ ਆਵਾਜ਼ ਪਾਰਟੀ ਦੀ ਬੁਲੰਦ ਨਹੀਂ ਕਰ ਰਹੇ, ਸਿਰਫ ਇੱਕ ਸਾਂਝਾ ਨਾਰਾ, ਸਾਂਝਾ ਝੰਡਾ। ਤਾਂ ਉੱਥੇ ਹਰਿਆਣੇ ਦੇ ਵਿੱਚ ਵੀ ਤਾਂ ਇਸੇ ਤਰ੍ਹਾਂ ਹੀ ਆ, ਚਾਹੇ ਪਾਰਟੀ ਕਿਸੇ ਦੀ ਜੋ ਮਰਜ਼ੀ ਹੋਵੇ, ਪਰ ਉੱਥੇ ਲੜਾਈ ਜਿਹੜੀ ਹੈ ਸਾਂਝੀ। ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਕਰਕੇ ਐਵੇਂ ਮੈਂ ਤਾਂ ਸਮਝਦਾ ਕਿ ਆਪਦੀ ਅਕਲ ਦਾ ਇਹ ਜਲੂਸ ਕੱਢਦੇ ਪਏ ਆ। ਜਨਾਜ਼ਾ ਤੇ ਕੀ ਕਹਿਣਾ ਆ, ਜਲੂਸ ਹੀ ਕੱਢਦੇ ਪਏ। ਕਿਉਂਕਿ ਦੇਖੋ ਗੱਲ ਇਹ ਆ ਕਿ ਕੋਈ ਤਾਂ ਕਹਿੰਦਾ ਹੈ ਕਿ ਇਹ ਚੀਨ ਦੇ ਸਪੋਂਸਰਡ ਆ, ਕੋਈ ਕਹਿੰਦਾ ਹੈ ਕਾਂਗਰਸ ਦੇ ਸਪੋਂਸਰਡ ਆ, ਕੋਈ ਪਾਕਿਸਤਾਨ ਦਾ ਸਪੋਂਸਰਡ ਦੱਸੀ ਜਾਂਦਾ। ਤੇ ਹੁਣ ਇਹਨਾਂ ਨੇ ਜਿਹੜੀ ਗੱਲ ਕਹੀ ਹੈ, ਇਹ ਹੈਗੇ ਆ ਮੇਰੇ ਖਿਆਲ ਦੇ ਨਾਲ ਮੁਕੇਸ਼ ਸਿੰਘਲ ਆ, ਮੇਰਠ ਤੋਂ ਨੇ ਇਹ ਭਾਜਪਾ ਦੇ ਪ੍ਰਧਾਨ। ਇਸ ਤਰ੍ਹਾਂ ਦੇ ਹੋਰ ਵੀ ਬਿਆਨ ਆਏ ਆ। ਨਰੋਤਮ ਮਿਸ਼ਰਾ ਦੀ ਆਪਾਂ ਗੱਲ ਕਰ ਲਈ ਆ, ਤੁਸੀਂ ਯੋਗੀ ਆਦਿੱਤਿਆਨਾਥ ਦਾ ਦੇਖੋ ਬਿਆਨ। ਹੁਣ ਪਹਿਲੀ ਗੱਲ ਕੰਟਰਾਡਿਕਸ਼ਨ ਵੇਖੋ ਇਹਨਾਂ ਦੀ ਆਪਸ ਦੇ ਵਿੱਚ। ਉਹ ਯੋਗੀ ਆਦਿੱਤਿਆਨਾਥ ਕਹਿ ਰਹੇ ਜੀ ਕਿ ਇਹ ਅੰਦੋਲਨ ਹੈ ਜਿਹੜਾ, ਉਹ ਦਰਅਸਲ ਕੀ ਹੈ ਕਿ ਜਿਹੜੇ ਲੋਕ ਰਾਮ ਮੰਦਿਰ ਦਾ ਨਿਰਮਾਣ ਨਹੀਂ ਸਨ ਚਾਹੁੰਦੇ, ਉਹਨਾਂ ਦਾ। ਤੁਸੀਂ ਕੀ ਕਰੋਗੇ? ਤੁਸੀਂ ਜਿੰਨੇ ਮੂੰਹ ਉਨੀਆਂ ਗੱਲਾਂ। ਇੱਥੇ ਤੇ ਇੱਕ ਮੂੰਹ ਦੀਆਂ ਵੀ ਕਈ ਗੱਲਾਂ ਨੇ, ਕੋਈ ਟੁਕੜੇ ਜਾਂ ਕੋਈ ਕਹਿੰਦਾ ਕਿ ਅਲਟਰਾ ਨਕਸਲਾਈਟ ਨੇ, ਕੋਈ ਕਹਿੰਦਾ ਇਹ ਮਾਓਵਾਦੀ ਨੇ, ਫਲਾਂ ਗੱਲਾਂ। ਸੋ ਇਹ ਇੱਕ ਨਾ ਏਜੰਡਾ ਜਿਹੜਾ ਉਹ ਰਨ ਕੀਤਾ ਜਾ ਰਿਹਾ, ਆਪਾਂ ਨੂੰ ਸਭ ਨੂੰ ਪਤਾ। ਪਰ ਇਹ ਤੋਂ ਹਟ ਕੇ ਮੈਂ ਤੁਹਾਨੂੰ ਇੱਕ ਥੋੜੀ ਜਿਹੀ ਅੰਦਰ ਦੀ ਗੱਲ ਦੱਸਦਾ, ਜਿਹੜੀ ਪਹੁੰਚੀ ਆ ਉਹ ਹਰਿਆਣੇ ਤੋਂ ਆ। ਇਹ ਤੇ ਚਲੋ ਬਿਆਨਬਾਜ਼ੀਆਂ ਜਿਹੜੀਆਂ ਚੱਲੀ ਜਾਂਦੀਆਂ ਤਾਂ ਵਾਹਿਯਾਤ ਗੱਲਾਂ ਨੇ। ਉੱਥੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਝੰਜਟ ਇਹ ਪਾਉਣ ਦਾ ਯਤਨ ਕੀਤਾ ਜਾ ਰਿਹਾ ਕਿ ਇਸ ਅੰਦੋਲਨ ਦੇ ਵਿੱਚ ਜੋ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਨੇ ਪੰਜਾਬ ਤੇ ਹਰਿਆਣੇ ਦੇ ਲੋਕ, ਇਹਨਾਂ ਨੂੰ ਮੋਢੇ ਨਾਲ ਮੋਢਾ ਖਹਿਣ ਤੱਕ ਲੈ ਆਈਏ। ਮਤਲਬ ਕਿ ਮੋਢੇ ਨਾਲ ਮੋਢਾ ਖਹਿਣ ਦਾ ਮਤਲਬ ਇਹੀ ਹੁੰਦਾ ਨਾ ਕਿ ਤੁਹਾਡੇ ਵਿੱਚ ਕਿਤੇ ਨਾ ਕਿਤੇ ਕਸ਼ੀਦਗੀ ਹੁੰਦੀ ਹੈ। ਸੋ ਇਹ ਜਿਹੜਾ ਮਸਲਾ ਹੈ, ਇਹ ਆਪਣੇ ਆਪ ਦੇ ਵਿੱਚ ਥੋੜਾ ਗੌਰ ਕਰਨ ਵਾਲਾ ਹੈ, ਕਿਉਂਕਿ ਅੰਦਰ ਹੀ ਅੰਦਰ ਭਾਜਪਾ ਨੇ ਇੱਕ ਰਣਨੀਤੀ ਕਰ ਲਈ ਆ ਕਿ SYL ਦਾ ਮੁੱਦਾ ਹਰਿਆਣੇ ਦੇ ਵਿੱਚ ਜ਼ੋਰ ਸ਼ੋਰ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਚੁੱਕਿਆ ਜਾਊਗਾ। ਉਹਦੇ ਲਈ ਉਹ ਜਲ ਸਰੋਤ ਮੰਤਰੀ ਤੱਕ ਪਹੁੰਚ ਕਰ ਚੁੱਕੇ ਨੇ, ਇਸ ਤੋਂ ਇਲਾਵਾ ਖੇਤੀ ਮੰਤਰੀ ਤੱਕ ਪਹੁੰਚ ਕਰ ਚੁੱਕੇ ਨੇ। ਉਹਨਾਂ ਦੇ ਬਹੁਤ ਵੱਡੇ ਮੈਂਬਰ ਪਾਰਲੀਮੈਂਟ ਆ ਜਿਹੜੇ, ਕੁਛ ਵਿਧਾਇਕ ਆ ਜਿਹੜੇ, ਇੱਥੋਂ ਤੱਕ ਕਿ ਦੁਸ਼ਯੰਤ ਚੌਟਾਲਾ ਦੇ ਖੇਮੇ ਦੇ ਜਿਹੜੇ ਵਿਧਾਇਕ ਆ, ਜਾਂ ਦੁਸ਼ਯੰਤ ਚੌਟਾਲਾ ਉਹਦੀ ਵੀ ਮੁਲਾਕਾਤ ਹੋਈ ਸੀ ਥੋੜੇ ਦਿਨ ਪਹਿਲਾਂ ਰਾਜਨਾਥ ਸਿੰਘ ਦੇ ਨਾਲ। ਤਾਂ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਵਾਪਰੀਆਂ। ਤੇ ਕਹਿਣ ਦਾ ਮਤਲਬ ਇਹ ਆ ਕਿ ਇੱਕ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਆ ਕੁਛ ਵੱਡੇ ਆਗੂ ਇਹਨਾਂ। ਤਾਂ ਦੂਜੀ ਚੀਜ਼ ਇਹ ਆ ਕਿ ਬਹੁਤ ਵੱਡੀ ਇੱਕ ਰੈਲੀ ਜਿਹੜੀ ਆ ਉਹ ਹੋ ਸਕਦਾ ਹਰਿਆਣੇ ਦੇ ਵਿੱਚ ਆਯੋਜਿਤ ਕਰਨਾ। ਇਹ ਦੋ ਚੀਜ਼ਾਂ ਦੀ ਕਨਫਰਮ ਮਿਲੀ ਹੈ ਹਰਿਆਣੇ ਵਾਲੇ ਪਾਸੇ ਕਿ ਇੱਕ ਬਹੁਤ ਵੱਡਾ ਦਾਅ ਖੇਡਣ ਜਾ ਰਹੇ ਆ, ਕਿ ਜਿਹਦੇ ਕਰਕੇ ਥੋੜਾ ਜਿਹਾ ਨਾਲੇ ਤਾਂ ਧਿਆਨ ਡਾਇਵਰਟ ਹੋਏਗਾ, ਨਾਲੇ ਜਿਹੜਾ ਪੰਜਾਬ ਤੇ ਹਰਿਆਣਾ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖਲੋਤੇ ਆ, ਥੋੜਾ ਕਿਤੇ ਨਾ ਕਿਤੇ ਮੋਢਾ ਖਹਿਣ ਵਾਲੇ ਪੋਜੀਸ਼ਨ ਦੇ ਵਿੱਚ ਚੱਲ ਕੇ ਤੇ ਕੋਈ ਨਾ ਕੋਈ ਗਲਤੀ ਕਰ ਬੈਠਣਗੇ। ਜੀ ਜੀ ਜੀ। ਅਗਲੀ ਮਿੰਟੋ ਜੀ ਗੱਲ ਕਰਦੇ ਜਾਈਏ, ਕਹਿੰਦੇ ਸਰਕਾਰ ਦੀ ਸਖਤੀ, ਕਿਸਾਨ ਅੰਦੋਲਨ 'ਚ ਹਿੱਸਾ ਲੈਣ ਵਾਲੇ ਕਿਸਾਨਾਂ ਨੂੰ 50-50 ਲੱਖ ਦੇ ਨੋਟਿਸ। ਹਾਂਜੀ, ਇਹ ਯੂਪੀ ਸਰਕਾਰ ਦੀ ਮਿਹਰਬਾਨੀ ਆ, ਅੰਬਲ ਇਲਾਕੇ ਦੀ ਗੱਲ ਆ। ਦੇਖੋ ਇਹ ਸਾਰੇ ਪਾਸੇ ਇਹ ਹਾਲ ਹੁੰਦਾ। ਵੈਸੇ ਆ ਤੁਸੀਂ ਨਾ ਇੱਕ ਚੀਜ਼ ਦੇਖੀ ਹੋਣੀ ਆ ਕਿ ਇੱਥੇ ਹੋਇਆ ਕੀ ਆ ਕਿ ਟੈਲੀਫੋਨ ਕਾਲ ਜੀ ਆਉਂਦੀ ਹੈ, ਜਿਵੇਂ ਆਪਣੀਆਂ ਕੰਪਨੀਆਂ ਨਹੀਂ ਕਰਦੀਆਂ ਕਈ ਵਾਰ, ਟੈਲੀਕਾਮ ਕੰਪਨੀਆਂ ਤੁਹਾਡੇ ਪਤਾ ਨਹੀਂ ਇੱਧਰ ਕਰਦੀਆਂ ਕਿ ਨਹੀਂ ਕਰਦੀਆਂ, ਸਾਡੇ ਤੇ ਕੰਮ ਬੜਾ ਕਸੂਤਾ ਹੋ ਜਾਂਦਾ ਕਈ ਵਾਰ। ਬੰਦਾ ਝੱਟ ਉਹ ਭੁਲੇਖੇ 'ਚ ਨੰਬਰ ਵੀ ਉੱਦਾਂ ਦੇ ਹੁੰਦੇ ਆ ਨਾ ਕਿ ਚਲੋ ਮਾਮਿਆਂ ਦਾ ਆ ਗਿਆ, ਫੁੱਫੜ ਦਾ ਆ ਗਿਆ, ਭੱਜ ਕੇ ਚੱਕਦੇ ਤੋਂ ਕਈ ਵਾਰ ਫਿਰ ਅੱਗੋਂ ਕੰਪਿਊਟਰ ਜਿਹਾ ਬੋਲ ਪੈਂਦਾ, ਕਿਆ ਹੋ ਗਿਆ। ਤੇ ਖੈਰ ਗੱਲ ਇਹ ਆ ਕਿ ਇੱਕ ਉਹ ਆਡੀਓ ਕਲਿੱਪ ਜੀ ਮਤਲਬ ਕਿ ਟੈਲੀਫੋਨ ਕਾਲ ਤੋਂ ਬਾਅਦ ਚੱਲਦੀ ਹੈ ਕਿ ਮੈਂ ਗੁਰਨਾਮ ਸਿੰਘ ਬੋਲਦਾ ਜੀ, ਮੈਂ ਪਟਿਆਲੇ ਤੋਂ ਪਤਾ ਨਹੀਂ ਕਿੱਥੇ, ਮੈਂ ਗਿਆ ਸੀ ਦਿੱਲੀ ਤੇ ਉਸ ਤੋਂ ਬਾਅਦ ਹੋਇਆ ਕਿ ਅਸੀਂ ਤਾਂ ਉੱਥੇ ਡਾਂਗਾ ਖਾਂਦੇ ਰਹੇ ਤੇ ਪਿੱਛੋਂ
7 ਸਮਝੌਤੇ ਅਡਾਨੀ ਦੇ ਨਾਲ ਕੈਪਟਨ ਨੇ ਕਰ ਲਏ ਆ। ਤਾਂ ਉਹ ਆਮ ਆਦਮੀ ਪਾਰਟੀ ਤੇ ਬਲੇਮ ਲੱਗਾ ਕਿ ਇਹਨਾਂ ਨੇ ਜੀ ਝੂਠੀ ਬਣਾਤੀ ਆ, ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਬਣਾ ਕੇ ਟੈਲੀਫੋਨ ਕਰਨੇ ਸ਼ੁਰੂ ਕਰ ਦਿੱਤੇ। ਮੇਰੀ ਤੇ ਘਰ ਦੇ ਇਹਨੂੰ ਵੀ ਆ ਗਿਆ ਤੇ ਉਹਨੇ ਜਵਾਕ ਦੇ ਕੰਨ ਨਾਲ ਲਾ ਦਿੱਤਾ ਕੈਪਟਨ ਦੇ ਨਾਲ ਗੱਲ ਕਰ। ਉਹ ਲਗਾ ਰਿਹਾ 2 ਮਿੰਟ ਆ ਰਹੇ, ਕਿਉਂਕਿ ਬਕਵਾਸ ਹੁਣ ਕੌਣ ਸੁਣੇ। ਤਾਂ ਕੈਪਟਨ ਸਾਹਿਬ ਵਾਲੀ ਵੀ ਜਿਹੜੀ ਆ ਗਈ ਉਹ ਵੀ ਚੱਲ ਪਈ ਆ ਕਿ ਇਹ ਦੇਖੋ ਜੀ ਪ੍ਰਾਪੇਗੰਡਾ ਕਰਦੇ ਆ, ਅਸੀਂ ਤੇ ਕਿਸਾਨਾਂ ਦੇ ਨਾਲ ਆ। ਤੁਸੀਂ ਵੇਖਿਆ ਹੋਣਾ ਕਿ ਅਸੀਂ ਤੇ ਘੁੱਗੀ ਘੂਮ ਨਹੀਂ ਕਰਨ ਦਿੱਤੀ ਕਰੋਨਾ 'ਚ, ਅਸੀਂ ਤੇ ਜਿਹੜੀ ਚੂਹ ਨਹੀਂ ਕਰਨ ਦਿੱਤੀ। ਤੇ ਜੇ ਅਸੀਂ ਕਿਸਾਨਾਂ ਦੇ ਉਲਟ ਹੁੰਦੇ ਇੱਥੇ ਧਰਨੇ ਪ੍ਰਦਰਸ਼ਨ ਖੁੱਲ੍ਹ ਕੇ ਹੋ ਜਾਂਦੇ। ਮਤਲਬ ਕਿ ਮੁੱਲ ਉਹ ਵੀ ਵੱਟ ਰਹੇ ਆ, ਮੁੱਲ ਉਹ ਵੀ ਵੱਟ ਰਹੇ ਆ। ਤਾਂ ਕਹਿਣ ਦਾ ਮਤਲਬ ਇਹ ਕਿ ਜੇ ਮੰਨ ਲਓ ਇੱਥੇ ਸਰਕਾਰ ਨਾ ਹੁੰਦੀ, ਕਾਂਗਰਸ ਦੀ ਨਾ ਵਿਰੋਧੀ ਧਿਰ ਦੀ ਹੁੰਦੀ, ਨਾ ਗੁਣਾ ਗਣਿਤ ਹੁੰਦੇ ਰਾਜਸੀ, ਤਾਂ ਹੋ ਸਕਦਾ ਸੀ ਇੱਥੇ ਵੀ ਬਹੁਤ ਕੁਛ ਹੁੰਦਾ। ਕੈਪਟਨ ਨੇ ਬਿਠਾਈ ਰੱਖਿਆ ਸੀ ਚੀਮੇ ਮੰਡੀ ਕਿਸਾਨਾਂ ਨੂੰ। ਕਿਸਾਨ ਭੁੱਲ ਜਾਂਦੇ ਆ, ਸਾਡੇ ਵਰਗੇ ਨਹੀਂ ਭੁੱਲਦੇ। ਦਿੱਲੀ ਚੱਲੇ ਸੀ, ਇਹਨੇ ਵਲ ਕੇ ਅੱਗੇ ਆਖਿਆ ਕਿੱਥੇ ਇੱਥੇ ਬਹਿ ਜਾਓ, ਕੋਈ ਗੱਲ ਨਹੀਂ, ਦਿੱਲੀ ਇੱਥੇ ਬਣਾ ਦਿੰਦੇ ਆ। ਦਿੱਲੀ ਕੋਈ ਦੂਰ ਥੋੜ੍ਹੀ, ਇੱਥੇ ਚੀਮੇ ਮੰਡੀ 'ਚ ਸਮਝ ਲਓ ਕਿ ਦਿੱਲੀ ਆ। ਖੈਰ ਯੂਪੀ ਦੇ ਵਿੱਚ ਕੀ ਹੋਇਆ ਕਿ ਜਿਹੜੇ ਮੋਤਬਰ ਕਿਸਾਨ ਸੰਘਰਸ਼ ਨੂੰ ਲੀਡ ਕਰ ਰਹੇ ਨੇ, ਉਹਨਾਂ ਦੇ ਘਰਾਂ ਦੇ ਵਿੱਚ ਇੱਕ ਤੇ ਛਾਪੇਮਾਰੀ ਬਹੁਤ ਹੋ ਰਹੀ ਹੈ। ਛਾਪੇਮਾਰੀ ਕਾਹਦੀ? ਸਿਆਪੇਮਾਰੀ ਹੁੰਦੀ ਹੈ ਕਿ ਇੱਕ ਪਾਸੇ ਤਾਂ ਤੁਸੀਂ ਬਹੁਤ ਵੱਡਾ ਘੋਲ ਲੜ ਰਹੇ ਹੋ, ਦੂਸਰੇ ਪਾਸੇ ਨਿਆਣੇ ਵੀ ਆ ਕੇ ਤੰਗ ਆ ਜਾਂਦੇ ਆ ਕਿ ਤੂੰ ਤੇ ਆਪ ਮਰਨਾ ਹੀ ਮਰਨਾ, ਕਾਨੂੰਨ ਨਾਲ ਆਡਾ ਲਾਇਆ, ਸਰਕਾਰਾਂ ਨਾਲ ਆਡਾ ਲਾਇਆ, ਤੇ ਸਾਨੂੰ ਫਾਹ ਕਾਹਦਾ ਚੜਾਇਆ। ਕਈ ਵਾਰ ਬਜ਼ੁਰਗਾਂ ਨੂੰ ਇਹੋ ਜਿਹੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਨੇ। ਪਰ ਹੁਣ ਤੇ ਚਲੋ ਪੰਜਾਬ ਦੇ ਅੰਦਰ ਮਾਹੌਲ ਥੋੜ੍ਹਾ ਚੇਂਜ ਆ। ਯੂਪੀ ਦੇ ਵਿੱਚ ਤੇ ਇਸ ਤਰ੍ਹਾਂ ਹੋ ਸਕਦਾ ਕਿਉਂਕਿ ਸਾਡੇ ਵੀ ਇੱਥੇ ਪਹਿਲਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਹੁੰਦੀਆਂ ਸੀਗੀਆਂ। ਤਾਂ ਯੂਪੀ ਦੇ ਵਿੱਚ ਜਿਹੜੇ ਮੋਹਤਬਰ ਕਿਸਾਨ ਨੇ, ਉਹਨਾਂ ਦੇ ਘਰਾਂ ਦੇ ਵਿੱਚ ਨਾ ਸਿਰਫ ਰੇਡਾਂ ਵੱਜ ਰਹੀਆਂ, ਜਿਹੜੇ ਜ਼ਿਆਦਾ ਹੀ ਮੋਹਤਬਰ ਆ, ਜ਼ਿਆਦਾ ਜਿੱਦਾਂ ਕਹਿ ਲਓ ਆਗੜੂ ਬੰਦੇ ਆ, ਤਾਂ ਉਹਨਾਂ ਨੂੰ ਨੋਟਿਸ ਦੀ ਗੱਲ ਦਿੱਤੇ ਗਿਆ। ਔਰ ਕਮਾਲ ਦੀ ਗੱਲ ਹੈ ਕਿ 50 ਲੱਖ ਦਾ ਨੋਟਿਸ। ਤੇ ਬਾਅਦ ਦੇ ਵਿੱਚ ਜਦੋਂ ਰੌਲਾ ਪੈ ਗਿਆ, ਉਹ ਕਹਿੰਦੇ ਅੰਨੀ ਦਿਓ, ਇਹ ਤਾਂ ਗਲਤੀ ਹੋ ਗਈ ਆ। ਮਤਲਬ ਕਿ ਕਲਰਕ ਦੇ ਕਿਤੇ ਜ਼ੀਰੋ ਵੱਧ ਘੱਟ ਲਾ ਦਿੱਤੀ। ਹੁਣ ਪਤਾ ਨਹੀਂ ਉਹ ਵੱਧ ਘੱਟ ਦੇ ਵਿੱਚ ਹੋਊਗਾ ਕਿ ਜ਼ੀਰੋ ਲੱਗ, ਕਹਿੰਦੇ ਜੀ ਅਸੀਂ 50,000 ਦਾ ਨੋਟਿਸ ਕਰਨਾ ਸੀਗਾ ਤੇ ਇਹ 50 ਲੱਖ ਦਾ ਕਿਤੇ ਬਣ ਗਿਆ। ਸੋ ਐਸੀ ਕਹਿੰਦੇ ਕਿ ਹੁਣ ਜਿਹੜੀ ਸਾਡੀ ਥੋੜ੍ਹੀ ਕੈਲਕੂਲੇਸ਼ਨ ਜਿਹੜੀ ਆ ਗੜਬੜਾ ਗਈ ਆ, ਕਿਉਂਕਿ ਕਲੈਰੀਕਲ ਮਿਸਟੇਕ ਆ। ਤਾਂ ਇਹਨਾਂ ਨੇ ਇਸ ਤਰ੍ਹਾਂ ਕਹਿ ਕੇ ਜਾਨ ਛੁਡਾ ਦਿੱਤੀ। ਪਰ ਬਾਵਜੂਦ ਇਸ ਦੇ ਉਹ ਬੇਲ ਬਾਉਂਡ ਜਿਹੜੇ ਭਰਾਏ ਜਾ ਰਹੇ ਆ, ਇਹ ਮੰਨ ਗਏ ਆ। ਤਾਂ ਬੇਲ ਬਾਉਂਡ ਦਾ ਮਤਲਬ ਕੀ ਹੁੰਦਾ? ਹੁਣ ਜਿੱਦਾਂ ਮੈਂ ਬੈਠਾ ਇੱਥੇ ਆਪਣੇ ਘਰੇ ਤੇ ਮੈਨੂੰ ਕੋਈ ਸਿਆਪਾ ਪਾ ਦੇਵੇ ਸਰਕਾਰ ਕਿ ਆਹ ਭਾਈ ਆਹ ਗੱਲ ਆ, ਤੇ ਉੱਥੇ ਮੈਨੂੰ ਜ਼ਮਾਨਤ ਭਰਵਾ ਲੈਣ। ਜ਼ਮਾਨਤ ਤੇ ਚਲੋ ਮੈਂ ਭਰ ਦੂੰਗਾ ਔਖਾ ਸੌਖਾ, ਤੇ ਸ਼ਰਤ ਰੱਖ ਦੇਣ ਕੋਈ ਕਿ ਭਾਈ ਤੂੰ ਬੇਲ ਤੇ ਆ, ਕੋਈ ਗੱਲ ਨਹੀਂ ਹੈ, ਫਿਰ ਤੋਂ ਤੂੰ ਕੋਈ ਨਜ਼ਾਰੇ ਲੈ, ਪਰ ਰਾਜ ਕਰਨਵੀਰ ਸਿੰਘ ਨਾਲ ਗੱਲ ਨਹੀਂ ਕਰਨੀ। ਘਿਰ ਗਿਆ ਨਾ, ਮੈਂ ਘਿਰ ਗਿਆ, ਤੋ ਜ਼ਮਾਨਤ ਤਾਂ ਮੈਂ ਲਊਂਗਾ, ਜਾਨ ਛਡਾਊਂਗਾ। ਤੇ ਦੂਸਰੇ ਪਾਸੇ ਕਈ ਵਾਰ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਜ਼ਮਾਨਤ ਦੇ ਵਿੱਚ ਕੰਡੀਸ਼ਨ, ਕਿਉਂਕਿ ਬੇਲ ਬੌਂਡ ਭਰਾਇਆ, ਜ਼ਮਾਨਤ ਕਰਾ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ, ਕਿਸਾਨ ਆਗੂਆਂ ਦਾ ਦੋਸ਼ ਇਹ ਵੀ ਆ ਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਕਿਸਾਨ ਜਿਹੜੇ ਆ ਉਹ ਤੁਰਨ ਨੂੰ ਕਾਹਲੇ ਆ, ਪਰ ਉੱਥੇ ਵੀ ਉਹਨਾਂ ਨੂੰ ਜਬਰੀ ਡੱਕਿਆ ਜਾ ਰਿਹਾ। ਹਰਿਆਣੇ ਦੇ ਵਿੱਚ ਵੀ ਇਸੇ ਤਰ੍ਹਾਂ ਸੀ ਪਹਿਲਾਂ, ਪਰ ਹਰਿਆਣੇ ਦੇ ਵਿੱਚ ਬਾਅਦ ਸਾਰੀਆਂ ਚੀਜ਼ਾਂ ਓਪਨ ਹੋ ਗਈਆਂ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕਿਸਾਨ ਸੰਘਰਸ਼ ਸਾਰੇ ਦੇਸ਼ ਦਾ ਸਾਂਝਾ ਸੰਘਰਸ਼ ਆ। ਬੀਬੀ ਜਗੀਰ ਕੌਰ ਦਾ ਬਿਆਨ। ਹਾਂਜੀ ਹਾਂਜੀ ਹਾਂਜੀ, ਇਹਨਾਂ ਦਾ ਬਿਆਨ ਇੱਕ ਅਖਬਾਰ ਦੇ ਵਿੱਚ ਛਪਿਆ ਸੀਗਾ ਥੋੜੇ ਦਿਨ ਪਹਿਲਾਂ, ਤੇ ਉਸ ਤੋਂ ਬਾਅਦ ਹੁਣ ਪ੍ਰਤੀਕਰਮ ਆਇਆ। ਦੇਖੋ ਪਤਾ ਨਹੀਂ ਅਖਬਾਰ ਵਾਲੇ ਦੀ ਗਲਤੀ ਹੈ ਜਾਂ ਇਹਨਾਂ ਦੀ ਆਪਣੀ, ਤਾਂ ਕਹਿੰਦੇ ਇੱਕ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਪਰ ਅੱਜ ਕੱਲ੍ਹ ਇਹਨਾਂ ਦੇ ਬੋਝੇ ਦੇ ਵਿੱਚ ਹੀ ਹੁੰਦਾ। ਜਿਹੜਾ ਲੀਗਲ ਨੋਟਿਸ ਇਹਨਾਂ ਨੇ ਘੱਲ ਦੇਣਾ ਸੀਗਾ, ਕਿਤੇ ਨਾ ਕਿਤੇ ਗੱਲ ਤੇ ਹੁੰਦੀ ਹੈ ਤੋੜ ਮਰੋੜ ਕੇ, ਤੇ ਫਿਰ ਮੁੜ ਕੇ ਇਹ ਪੇਸ਼ ਕਰਦੇ ਆ ਕਿ ਕਿਸੇ ਤਰੀਕੇ ਨਾਲ ਬਚੀਏ। ਤਾਂ ਉਹਦੇ ਵਿੱਚ ਬੀਬੀ ਜੀ ਨੇ ਕਹਿ ਦਿੱਤਾ ਸੀਗਾ ਬਿਆਨ ਦੇ ਮੁਤਾਬਕ, ਹੁਣ ਉਹਨੂੰ ਬਿਆਨ ਨੂੰ ਆਪਾਂ ਕੋਟ ਕਰ ਦਿੰਦੇ ਹਾਂ ਕਿ ਦੇਖੋ ਜੀ ਇਹ ਜਿਹੜੀਆਂ ਕਿਸਾਨ ਯੂਨੀਅਨਾਂ ਸੰਘਰਸ਼ ਕਰ ਰਹੀਆਂ ਨੇ, ਸੰਘਰਸ਼ ਦੇ ਰਾਹ ਤੇ ਪਈਆਂ ਹੋਈਆਂ ਨੇ, ਇਹਨਾਂ ਨੂੰ ਅਸੀਂ ਉਹ ਅੱਗੇ ਲਾਇਆ। ਮਤਲਬ ਕਿ ਸਾਰੇ ਕਰਤਾ ਧਰਤਾ ਤੇ ਅਸੀਂ ਆ। ਪਤਾ ਨਹੀਂ ਬੀਬੀ ਨੇ ਨੰਬਰ ਬਣਾਉਣ ਦਾ ਯਤਨ ਕੀਤਾ ਜਾਂ ਕੋਈ ਮਾੜੀ ਮੋਟੀ ਉਧਰੋਂ ਅਖਬਾਰ ਵੱਲੋਂ ਵੀ ਹੋ ਜਾਂਦਾ। ਪੱਤਰਕਾਰ ਵੀ ਅੱਜ ਕੱਲ੍ਹ ਬੜੇ ਸੱਤੇ ਖਾਲੇ ਆ। ਤਾਂ ਖੈਰ ਪਤਾ ਨਹੀਂ ਕੀ ਮਾਜਰਾ ਆ ਰਿਹਾ। ਤਾਂ ਹੁਣ ਇਹਨਾਂ ਨੇ ਇਸ ਗੱਲ ਨੂੰ ਸਹੀ ਕੀਤਾ, ਯਾਨੀ ਕਹਿ ਲਓ ਕਿ ਕਰੈਕਟ ਕੀਤਾ। ਇਸ ਬਿਆਨ ਨੂੰ ਦੁਬਾਰਾ ਉਹਨਾਂ ਨੇ ਕਿਹਾ ਕਿ ਅਜਿਹਾ ਕੁਛ ਨਹੀਂ, ਅਸੀਂ ਕੁਛ ਨਹੀਂ ਕਿਹਾ। ਤਾਂ ਇਹ ਜਿਹੜਾ ਅੰਦੋਲਨ ਆ ਇਹ ਦੇਸ਼ ਦਾ ਹੀ ਆ, ਪੂਰੇ ਦੇਸ਼ ਦਾ ਹੀ ਆ। ਤੇ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਹਰ ਤਰ੍ਹਾਂ ਦੀ ਸੇਵਾ ਵਾਸਤੇ ਤਿਆਰ ਆ। ਅਸੀਂ ਕਿਸਾਨਾਂ ਦਾ ਦੁੱਖ ਦਰਦ ਜਿਹੜਾ ਉਹ ਸਮਝਦੇ ਹਾਂ, ਸਾਰਿਆਂ ਦਾ ਸਾਡਾ ਸਾਂਝਾ ਘੋਲ ਹੈ। ਚਲੋ ਜੋ ਵੀ ਆ, ਜੇ ਦੇਖੋ ਇਸ ਤਰ੍ਹਾਂ ਦੇ ਕੋਈ ਬਿਆਨ ਤੋੜ ਮਰੋੜ ਕੇ ਲਿਖਦਾ ਹੈ ਤੇ ਉਹ ਵੀ ਗਲਤ ਗੱਲ ਆ। ਕੋਈ ਵੀ ਅਖਬਾਰ ਹੈ, ਚਾਹੇ ਉਹ ਵਿਚਾਰਧਾਰਕ ਮਤਭੇਦ ਰੱਖਦਾ, ਵੈਸੇ ਉਹ ਅਖਬਾਰ ਮੈਨੂੰ ਪਤਾ ਅਕਾਲੀਆਂ ਦੇ ਨਾਲ ਥੋੜ੍ਹਾ ਜਿਹਾ ਜ਼ਿਆਦਾ ਹੀ ਖੱਪਾ ਹੈ, ਤੇ ਉਹਨਾਂ ਦੇ ਐਡੀਟਰ ਨੂੰ ਵੀ ਛੇਕਿਆ ਛੁਕਿਆ ਸੀਗਾ, ਉਹ ਅਕਸਰ ਰੌਲਾ ਵੀ ਪਾਉਂਦਾ ਹੈ ਮੈਂ ਟੀਚਰ ਦਾ। ਪਰ ਜੇ ਬਿਆਨ ਦੀ ਤੋੜ ਮਰੋੜਤਾ ਹੋਈ ਹੈ ਤਾਂ ਗਲਤ ਗੱਲ ਹੈ।
ਇਹ ਪੱਤਰਕਾਰਤਾ ਦਾ ਸਿਧਾਂਤ ਨਹੀਂ, ਚਾਹੇ ਤੁਹਾਡਾ ਕੋਈ ਵਿਚਾਰਕ ਵਿਰੋਧੀ ਜਿੰਨਾ ਮਰਜ਼ੀ ਹੋਵੇ। ਤੇ ਦੂਜਾ ਇਹ ਆ ਕਿ ਦੇਖੋ, ਜੇ ਤੁਸੀਂ ਹੁਣ ਫੇਰ ਮੁੱਕਰ ਰਹੇ ਹੋ ਤਾਂ ਘੱਟੋ ਘੱਟ ਬੀਬੀ ਜੀ ਨੂੰ ਥੋੜਾ ਜਿਹਾ ਹੁਣ ਉਮਰ ਦੇ ਹਿਸਾਬ ਦੇ ਨਾਲ ਸੋਚ ਲੈਣਾ ਚਾਹੀਦਾ। ਦੋਵਾਂ ਧਿਰਾਂ ਦੀ ਉਹੀ ਗੱਲ ਕਰਾਂਗੇ, ਕਿਉਂਕਿ ਬੀਬੀ ਜੀ ਨੇ ਅੱਗੇ ਵੀ ਇੱਕ ਵਾਰੀ ਗੱਲ ਕਹੀ ਸੀਗੀ ਇੱਕ ਕਿਸਾਨ ਦੇ ਸੰਦਰਭ ਦੇ ਵਿੱਚ ਕਿ ਲੈ ਇਹਦੇ ਘਰਦਿਆਂ ਤੇ ਬੋਝ ਸੀ, ਮਰ ਗਿਆ ਤੇ ਹੁਣ ਚੰਗਾ ਕੋਈ 2-2.5 ਲੱਖ ਰੁਪਈਆ ਮਿਲ ਜੂਗਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬੀਬੀ ਨੇ ਅਤੀਤ ਦੇ ਵਿੱਚ ਕੀਤੀਆਂ, ਹੁਣ ਪਤਾ ਨਹੀਂ ਕੀਤੀ ਹੈ ਕਿ ਨਹੀਂ ਕੀਤੀ। ਹੁਣ ਤੇ ਚਲੋ ਇਹ ਤੇ ਪੂਛਾ ਮਾਰ ਰਹੇ ਆ, ਪਰ ਜੇ ਨਹੀਂ ਵੀ ਕੀਤੀ ਗਾਂ ਤੋਂ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ, ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਜੇ ਅਖਬਾਰ ਵਾਲੇ ਕੁਝ ਇਸ ਤਰ੍ਹਾਂ ਦਾ ਕਰ ਰਹੇ ਤਾਂ ਉਹ ਵੀ ਬਹੁਤ ਮਾੜੀ ਗੱਲ ਹੈ, ਘਟੀਆ ਹਰਕਤ ਹੈ। ਪੰਜਾਬੀ ਮੀਡੀਆ ਤੇ ਵੈਸੇ ਵੀ ਜੇ ਕਹੀਏ, ਮੈਨੂੰ ਵਿਅਕਤੀਗਤ ਬਹੁਤ ਗੁੱਸਾ ਆ। ਅੱਜ ਵਿਊਜ਼ ਦੀ ਖੇਡ ਦੇ ਵਿੱਚ ਸਾਰੇ ਹੀ ਅਰਲੀਆਂ ਚੱਕ ਕੇ ਮੋਹਰੇ ਆ, ਤੇ ਇਹ ਸਾਰੀ ਖੇਡ ਪਿਛਲੇ ਦਸੰਬਰ ਤੋਂ ਸ਼ੁਰੂ ਹੋਈ ਵੀ ਆ। ਕਿਸੇ ਨੇ ਕੋਈ ਹੈਲਦੀ ਡਿਸਕਸ਼ਨ ਨਹੀਂ ਕਰਵਾਇਆ, ਕਿਸੇ ਨੇ ਕੋਈ ਸਾਈਡ ਤੋਂ ਖੋਜੀ ਰਿਪੋਰਟਿੰਗ ਨਹੀਂ ਕੀਤੀ, ਕੱਖ ਨਹੀਂ ਕੀਤਾ। ਅੱਜ ਸਾਰੇ ਹੀ ਉਹ ਬਣ ਗਏ ਆ ਕਿ ਅਸੀਂ ਪੰਜਾਬ ਦੇ ਬਹੁਤ ਪੁੱਤਰ ਹਾਂ। ਚਲੋ ਬਣੇ ਰਹੋ, ਪਰ ਤੁਹਾਨੂੰ ਸਮੇਂ-ਸਮੇਂ ਤੇ ਲੋਕਾਂ ਨੂੰ ਜਾਗਰੂਕ ਵੀ ਕਰਦੇ ਰਹਿਣਾ ਚਾਹੀਦਾ। ਜੀ, ਤੇ ਸੋ ਤੇ ਆਪਾਂ ਇੱਕ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਜਿਹੜਾ ਜੋ ਆਪਾਂ ਹਾਜ਼ਰ ਹੋਵਾਂਗੇ ਤੇ ਤੁਹਾਡੇ ਜਿਹੜੇ ਆ ਸਵਾਲ ਉਹ ਵੀ ਲਵਾਂਗੇ, ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200। ਤੇ ਇੱਕ ਜਿਹੜੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਗੱਲ ਕਰਦੇ ਜਾਈਏ, ਜਿਹੜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਹੁਣਾਂ ਦੀ ਕਹਿੰਦੇ ਤਬੀਅਤ ਵਿਗੜੀ ਆ, PGI 'ਚ ਭਰਤੀ। ਹਾਂਜੀ, ਨਹੀਂ, ਬਾਅਦ ਦੇ ਵਿੱਚ ਸਾਫ਼ ਹੋ ਗਿਆ ਕਿ ਭਰਤੀ ਨਹੀਂ ਹੈ, ਉਹ ਸ਼ਾਇਦ ਰੂਟੀਨ ਦੇ ਚੈੱਕਅਪ ਵਾਸਤੇ ਗਏ ਸੀਗੇ। ਉਸ ਤੋਂ ਬਾਅਦ ਜੋ ਉਹਨਾਂ ਦੇ ਟੈਸਟ ਵਗੈਰਾ ਹੋਏ ਉਹ ਠੀਕ ਪਾਏ ਗਏ, ਤਾਂ ਮੈਨੂੰ ਲੱਗਦਾ ਕਿ ਭਰਤੀ ਨਹੀਂ ਹੋਏ। ਇਹ ਦਰਅਸਲ ਪਹਿਲਾਂ ਕੋਈ ਮੁੱਢਲੇ ਤੌਰ 'ਤੇ ਜਿਹੜੀ ਖਬਰ ਆਈ ਸੀਗੀ, ਉਸ ਤੋਂ ਬਾਅਦ ਦੀ ਖਬਰ ਜਿਹੜੀ ਆ ਉਹ ਇਹੀ ਸੀਗੀ ਕਿ PGI ਦੇ ਵਿੱਚ ਗਏ ਨੇ, ਤੇ ਉਸ ਤੋਂ ਬਾਅਦ ਫਿਰ ਜੋ ਵੀ ਉਹਨਾਂ ਦੀ ਉੱਥੇ ਟੈਸਟਿੰਗ ਵਗੈਰਾ ਹੋਈ ਆ, ਟੈਸਟ ਹੋਏ ਆ, ਉਸ ਤੋਂ ਬਾਅਦ ਸਾਰਾ ਕੁਝ ਠੀਕ ਠਾਕ ਪਾਇਆ ਗਿਆ ਜੀ। ਜੀ, ਤੇ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸੁਰਤ ਫਿਰ ਵਾਪਸ ਜਿਹੜੇ ਜੀ ਹਾਜ਼ਰ ਹੁੰਦੇ ਆ ਤੇ ਖਬਰਾਂ ਦਾ ਸਿਲਸਿਲਾ ਇੱਦਾਂ ਹੀ, ਤੇ ਤੁਹਾਡੇ ਜਿਹੜੇ ਕਾਲਸ ਆ ਉਦੋਂ ਆਪਾਂ ਫਿਰ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਉਸ ਤੋਂ ਬਾਅਦ जी हाजरीन नाज़रीन पेश करने जा रहे हैं आप सबकी नजर, आप सब हर दे रहा यार दया स्टार ऑन द स्टार ताड़ियां दी गूंज एक बार फिर पंजाबी रेडियो USA। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੇਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ, ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੇਨਾ ਦੇ ਲਈ ਕਾਲ 1866-252-8494, ਸਟਾਕਟਨ ਦੇ ਲਈ ਕਾਲ 1866-252-8781, ਫ੍ਰੈਜ਼ਨੋ ਦੇ ਲਈ ਕਾਲ 1855-524-7723, ਡੈਲਸ ਟੈਕਸਸ ਲਈ ਕਾਲ 2099056600, 2099056800। ਪ੍ਰਾਈਡ ਟਰੱਕ ਸੇਲ। ਲਓ ਜੀ, ਹੁਣ ਖੁੱਲ ਗਿਆ ਭਰਤ ਬਾਜ਼ਾਰ ਕਿੰਗਸ ਕੈਨੀਅਨ ਤੇ ਕਲੋਵਰਸ ਦੇ ਕਾਰਨਰ ਤੇ, ਬਿਲਕੁਲ ਸ਼ਿਕਾਗੋ ਪੀਜ਼ਾ ਦੇ ਨਾਲ। ਭਰਤ ਬਾਜ਼ਾਰ ਵਿੱਚੋਂ ਤੁਸੀਂ ਖਰੀਦ ਸਕੋਗੇ ਵੈਰਾਈਟੀ ਆਫ ਇੰਡੀਅਨ ਗਰੋਸਰੀ, ਜਿਵੇਂ ਕਿ ਆਟਾ, ਦਾਲਾਂ, ਫਰੈਸ਼ ਸਬਜ਼ੀਆਂ, ਮਠਿਆਈਆਂ ਵਗੈਰਾ। ਹਾਂ, ਤੇ ਖੁਸ਼ਖਬਰੀ ਦੀ ਗੱਲ ਇਹ ਵੀ ਹੈ ਕਿ ਗਰੋਸਰੀ ਦੇ ਨਾਲ ਖਰੀਦ ਸਕਦੇ ਹੋ ਐਗਲੈਸ ਕੇਕਸ, ਪੇਸਟਰੀਜ਼, ਕੁਕੀਜ਼, ਵੱਖਰੇ ਵੱਖਰੇ ਸਵਾਦਾਂ ਵਿੱਚ, ਜਿਵੇਂ ਕਿ ਸਟ੍ਰਾਬੇਰੀ, ਮੈਂਗੋ, ਪਾਈਨਐਪਲ, ਚਾਕਲੇਟ ਵਗੈਰਾ। ਹਾਂ, ਤੇ ਹੋਰ ਵੀ ਸਵਾਦ ਦੀ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਗਰਮਾ ਗਰਮ ਤੇ ਪੱਕਿਆ ਪਕਾਇਆ ਪਿਓਰ ਵੈਜੀਟੇਰੀਅਨ ਫੂਡ ਵੀ ਮਿਲੇਗਾ। ਇੱਕ ਵਾਰ ਖਾਓਗੇ ਤੇ ਵਾਰ-ਵਾਰ ਆਉਂਗੇ। ਵਧੇਰੀ ਜਾਣਕਾਰੀ ਲਈ ਸੰਪਰਕ ਕਰੋ ਸਨੀ ਬਦਾਨ ਨਾਲ। ਫੋਨ 5597614101, 559-761-4101। ਪਤਾ ਇੱਕ ਵਾਰੀ ਫਿਰ ਨੋਟ ਕਰ ਲਓ, 5562 A ਕਿੰਗਸ ਕੈਨੀਅਨ ਰੋਡ, ਫ੍ਰੈਜ਼ਨੋ, CA, ਭਰਤ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200।
मैं क्या जी ग्रोसरी लैन चलिए। ग्रोसरी लेना ਤਾਂ ਸਿਰਫ ਬਹਾਨਾ ਹੈ। ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। जी हाँ, अपनी मंडी फ्रेजनो च इंडियन ग्रोसरी स्टोर जिथों तुसी ले सकते हो हर तरह दी इंडियन ग्रोसरी। ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। इंडियन खाने दी एंडलेस वैरायटी, ਟਿੱਕੀ, समार, ਦਹੀਂ ਭੱਲਾ, डोसा, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। इथों तुसी इंडियन भांडे भी खरीद सकते हो। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ज्यादा जानकारी ਲਈ कॉल करो 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵਨਿਊ ਫ੍ਰਿਜ਼ਨੋ। हफ्ते दे 7 दिन सवेरे 9 बजे तो राती 9 बजे तक। ਆਪਣੀ ਮੰਡੀ ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट फ्रेजनो जितों खरीद सकते हो हर एक तरह की ग्रोसरी ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ ਵੀ ਖਾ ਸਕਦੇ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਤਿਉਹਾਰਾਂ ਦੇ ਮੌਕੇ ਤੇ ਇੰਡੀਅਨ ਮਾਰਕੀਟ ਫ੍ਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫ੍ਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ 2811 ਵੈਸਟ ਕਲਿੰਟਨ ਐਵਨਿਊ ਫ੍ਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AMPM ਪਲਾਜ਼ਾ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559 840 2940। ਇੰਡੀਅਨ ਮਾਰਕੀਟ ਫ੍ਰੈਜ਼ਨੋ। ਫ੍ਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫ੍ਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫ੍ਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559 237 3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵਨਿਊ ਫ੍ਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 4087227698। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਾਹੀ ਗਿੱਲ ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ ਮਿੰਟੋ ਜੀ। ਜੀ ਆਇਆਂ ਨੂੰ ਜੀ ਇੱਕ ਵਾਰੀ ਫਿਰ ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ। ਜੀ ਤੇ ਆਓ ਆਪਾਂ ਆਪਣੇ ਹੁਣ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸੋ ਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 408272 5200 ਤੇ ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਭੁਪਿੰਦਰ ਜੀ। ਸਤਿ ਸ੍ਰੀ ਅਕਾਲ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ, ਮੈਂ ਮਿੰਟੂ ਭਾਜੀ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਜੇ ਸੁਝਾਅ ਦੇਣਾ ਚਾਹੁੰਦਾ ਉਹਨਾਂ ਕਿਸਾਨਾਂ ਨੂੰ ਕਿ ਜੇ ਉਹ 20 ਦਸੰਬਰ ਨੂੰ ਜਿਹੜਾ ਸ਼ਹੀਦੀ ਸਮਾਗਮ ਕਰ ਰਹੇ ਆ ਉਹਦੇ 'ਚ ਜਿਵੇਂ ਆਪਾਂ ਫੌਜੀ ਜਵਾਨਾਂ ਨੂੰ ਵੀ ਤਿਰੰਗਾ ਚੜ੍ਹਾ ਕੇ ਸਲਾਮੀ ਦਿੰਦੇ ਹਾਂ ਕਿ ਉਸੇ ਤਰ੍ਹਾਂ ਉਹਨਾਂ ਨੂੰ ਤਿਰੰਗਾ ਚੜ੍ਹਾਇਆ ਜਾਵੇ, ਜਿਹਦੇ ਨਾਲ ਜਿਹੜੇ ਲੋਕ ਕਹਿ ਰਹੇ ਕਿ ਇਹ ਅੱਤਵਾਦੀ ਨੇ, ਉਹ ਨੇ ਇੱਕ ਤਾਂ ਉਹਨਾਂ ਦੇ ਮੂੰਹ ਤੇ ਚਪੇੜ ਪੈ ਸਕਦੀ ਹੈ। ਤੇ ਇੱਕ ਦੂਜੀ ਸੁਝਾਅ ਮੈਂ ਇਹ ਦੇਣਾ ਚਾਹੁੰਦਾ ਕਿ ਬਈ ਇਹ ਐਡਾ ਵੱਡਾ ਅੰਦੋਲਨ ਆ, ਇਹਨੂੰ ਕਿਉਂ ਨਾ ਕੌਮੀ ਕਿਸਾਨ ਦਿਵਸ ਦੇ ਵਿੱਚ ਬਦਲਿਆ ਜਾਵੇ ਤਾਂ ਕਿ ਹਰੇਕ ਸਾਲ ਲੋਕੀ ਯਾਦ ਰੱਖਣ ਇਹਨੂੰ। ਮੈਂ ਮਿੰਟੂ ਭਾਜੀ ਨੂੰ ਇਹ ਬੇਨਤੀ ਕਰ ਰਿਹਾ ਕਿ ਬਈ ਜੇ ਇਹ ਸੁਝਾਅ ਉਹਨਾਂ ਤੱਕ ਪਹੁੰਚਦਾ ਕਰਦੇ ਤੇ ਇਹਨਾਂ ਨੂੰ ਚੰਗਾ ਲੱਗੇ ਤਾਂ ਇਹ ਸੁਝਾਅ ਉਹਨਾਂ ਤੱਕ ਪਹੁੰਚਦਾ ਕਰਨ, ਜਿਹਦੇ ਨਾਲ ਕਿ ਬਈ ਓਕੇ ਜੀ ਅੰਦੋਲਨ ਨੂੰ ਹੋਰ ਮਿਲੇ।
ਤੇ ਇੱਕ ਨਹੀਂ ਆਪਣੇ ਦੇਖੋ ਜੀ ਹਾਂਜੀ ਜੀ ਨਹੀਂ ਦੇਖੋ ਐਜੀਟੇਸ਼ਨ ਤੇ ਜਿਹੜੇ ਇਤਿਹਾਸਿਕ ਹੁੰਦੇ ਆ ਉਹ ਕਦੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਹੁੰਦੀ। ਹਾਂ ਕੋਈ ਦਿਨ ਸਮਰਪਿਤ ਕੀਤਾ ਜਾ ਸਕਦਾ, ਪਰ ਕੋਈ ਦਿਨ ਮੁਕਾਮ ਵਾਲਾ ਤਾਂ ਹੋਵੇ ਨਾ। ਬਗੜੀ ਸੰਭਾਲ ਜੱਟਾ ਲਹਿਰ ਅਸੀਂ ਕਿਤੇ ਭੁੱਲੇ ਆ, ਮਜ਼ਾਰਾ ਲਹਿਰ ਅਸੀਂ ਕਿਤੇ ਭੁੱਲੇ ਆ, ਫਿਰ ਅੰਮ੍ਰਿਤਸਰ ਦਾ ਕਿਸਾਨ ਮੋਰਚਾ ਕਿਤੇ ਅਸੀਂ ਭੁੱਲੇ ਆ, 80 ਵਾਲਾ ਕਿਸਾਨ ਮੋਰਚਾ ਕਿਤੇ ਅਸੀਂ ਭੁੱਲੇ ਆ, 2015-16 ਦੇ ਵਿੱਚ ਜੋ ਕਿਸਾਨ ਮੋਰਚਾ ਲੱਗਿਆ ਅਸੀਂ ਕਿਤੇ ਭੁੱਲੇ ਆ। ਸੋ ਇਹ ਆਪਣੇ ਆਪ ਦੇ ਵਿੱਚ ਹੀ ਇਤਿਹਾਸ ਸਿਰਜ ਜਾਂਦੇ ਆ। ਗੱਲ ਤਾਂ ਇਹ ਬਸ ਕਿ ਇੱਕ ਮੁਕਾਮ ਹੋਣਾ ਚਾਹੀਦਾ, ਉਸ ਲਹਿਰ ਦੇ ਵਿੱਚ ਇਮਾਨਦਾਰੀ ਹੋਣੀ ਚਾਹੀਦੀ ਹੈ। ਬਾਕੀ ਜਿਹੜੀ ਗੱਲ ਤੁਸੀਂ ਤਿਰੰਗੇ ਦੀ ਕਹੀ ਆ, ਦੇਖੋ ਠੀਕ ਆ, ਕੋਈ ਹਰਜ਼ ਨਹੀਂ ਹੈਗਾ। ਮੈਂ ਤੇ ਇੱਥੋਂ ਤੱਕ ਕਹਿੰਦਾ ਹੁੰਦਾ, ਅੱਗੇ ਇੱਕ ਘਟਨਾ ਵਾਪਰੀ ਸੀ, ਪਤਾ ਨਹੀਂ ਯੂਐਸ ਦੇ ਵਿੱਚ ਵਾਪਰੀ ਕਿ ਕਿਤੇ, ਉੱਥੇ ਵੀ ਮੇਰੇ ਵਿਚਾਰ ਇਹੀ ਸੀਗੇ ਕਿ ਝੰਡਾ ਵੀ ਇੱਕ ਤਰ੍ਹਾਂ ਨਾਲ ਭਾਵਨਾਵਾਂ ਨਾਲ ਜੁੜਿਆ ਹੁੰਦਾ, ਚਾਹੇ ਉਹ ਕਿਸੇ ਵੀ ਮੁਲਕ ਦਾ, ਕਿਸੇ ਵੀ ਵਿਚਾਰਧਾਰਾ ਦਾ, ਕਿਸੇ ਵੀ ਪੱਖ ਦਾ। ਯਾਰ ਉਹ ਜਿੱਦਾਂ ਧਾਰਮਿਕ ਆਪਾਂ ਕਹਿੰਦੇ ਆ ਕਿ ਅਗਲੇ ਦੀਆਂ ਵੀ ਜੋ ਭਾਵਨਾਵਾਂ ਅਸੀਂ ਉਹਨਾਂ ਦਾ ਸਤਿਕਾਰ ਕਰੀਏ, ਸਾਨੂੰ ਇਹੀ ਧਰਮ ਸਿਖਾਉਂਦਾ ਤੇ ਇਹੀ ਇਨਸਾਨੀਅਤ ਹੁੰਦੀ ਆ। ਤਾਂ ਉਹਦੇ ਵਿੱਚ ਵੀ ਭਾਵਨਾਵਾਂ ਹੁੰਦੀਆਂ ਝੰਡੇ ਦੇ ਵਿੱਚ, ਕੋਈ ਚੱਕਰ ਨਹੀਂ ਹੈਗਾ। ਪਰ ਰੌਲਾ ਤੇ ਇਹ ਆ ਕਿ ਜਿਹਨੇ ਬਦਨਾਮ ਕਰਨਾ ਉਹਨੇ ਬਾਜ਼ ਨਹੀਂ ਆਉਣਾ। ਸ਼ਹੀਨ ਬਾਗ ਦੇ ਵਿੱਚ ਉਹਨਾਂ ਨੇ ਜ਼ੋਰ ਲਾ ਲਿਆ ਸੀਗਾ, ਤਿਰੰਗਿਆਂ ਦੇ ਨਾਲ ਇਹੀ ਪ੍ਰੋਟੈਸਟ ਕੀਤਾ, ਤੇ ਕੀ ਉਹਨਾਂ ਨੂੰ ਇਹਨਾਂ ਨੇ ਦੇਸ਼ ਭਗਤਾਂ ਦੇ ਮੈਡਲ ਦਿੱਤੇ ਸੀ? ਜੀ ਅਗਲੇ ਆਪਾਂ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ ਜੀ। ਜੁੜੇ ਹੋਏ ਨੇ ਆਪਣੇ ਨਾਲ ਜਸਬੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਮੇਰਾ ਇੱਕੋ ਇੱਕ ਸਵਾਲ ਹੈ, ਵੇਖੋ ਸੰਘਰਸ਼ ਦੇ ਵਿੱਚ ਚੱਲ ਰਿਹਾ, ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਭਾਰਤ ਦੇ ਵਿੱਚ ਜਿਹੜੇ ਜਿੰਨੇ ਵੀ ਲੀਡਰ ਨੇ, ਸਾਬਕਾ ਹੋਣ ਵਾਲੇ ਹੁਣ, ਉਹ ਸਾਰੇ ਬਿਆਨਬਾਜ਼ੀ ਕਰ ਰਹੇ ਨੇ, ਆਪੋ ਆਪਣੀ ਪੋਜੀਸ਼ਨ ਆਪੋ ਆਪਣੀਆਂ ਨੀਤੀਆਂ ਦੱਸ ਰਹੇ ਨੇ। ਪਰ ਇਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਚੁੱਪ ਕਿਉਂ ਹੈ? ਤੇ ਨਿਊਜ਼ ਮੀਡੀਆ ਨੂੰ ਸਵਾਲ ਹੈ ਵੀ ਇਹ ਤੇ ਪੋਤੜੇ ਫੋਲ ਦਿੰਦਾ ਹਰੇਕ ਬੰਦੇ ਦੇ, ਵੀ ਉਹ ਆਪਣੇ ਮਨਮੋਹਨ ਸਿੰਘ ਬਾਰੇ ਕੋਈ ਗੱਲ ਨਹੀਂ ਹੋ ਰਹੀ ਹੈ। ਮਨਮੋਹਨ ਸਿੰਘ ਤੇ ਆਪ ਜ਼ਿੰਮੇਵਾਰ ਹੈ ਇਸ ਚੀਜ਼ ਲਈ। ਸਰਦਾਰ ਸਾਹਿਬ ਮਨਮੋਹਨ ਸਿੰਘ ਤੇ ਆਪ ਜ਼ਿੰਮੇਵਾਰ ਹੋ ਰਹੀ ਹੈ। ਮਿਹਰਬਾਨੀ। ਹਾਂਜੀ ਹਾਂਜੀ ਹਾਂਜੀ, ਮਨਮੋਹਨ ਸਿੰਘ ਤੇ ਆਪ ਜ਼ਿੰਮੇਵਾਰ ਹੈ। WTO ਦੇ ਵਿੱਚ ਕੌਣ ਗਿਆ ਸੀਗਾ? ਮਨਮੋਹਨ ਸਿੰਘ ਤੇ ਖੁਦ ਗਿਆ ਸੀਗਾ। ਸੋ ਇਸ ਕਰਕੇ ਇਹ ਚੀਜ਼ਾਂ ਦਾ ਮੁੱਢ ਜਿਹੜਾ ਹੈ ਨਾ, ਸੈਕੰਡ ਵਰਲਡ ਵਾਰ ਤੋਂ ਵੱਜਿਆ ਹੋਇਆ। ਫੂਡ ਕੰਟਰੋਲ ਚਾਹੇ ਆਇਲ ਕੰਟਰੋਲ, ਇਹ ਸਾਰੀ ਗੇਮ ਜਿਹੜੀ ਆ ਉਹ ਉੱਥੋਂ ਹੀ ਚੱਲਦੀ ਹੈ। ਤੁਸੀਂ ਜ਼ਿਆਦਾ ਸਮਝਦਾਰ ਹੋ। ਜੋ ਆਜ਼ਾਦ UN, ਫਿਰ ਇਸ ਤੋਂ ਇਲਾਵਾ ਵਰਲਡ ਬੈਂਕ, ਇਹ ਇੱਕ ਮੱਕੜ ਜਾਲ ਹੀ ਹੈ ਨਾ, ਜਿਵੇਂ ਦੂਜੇ ਬੈਂਕਾਂ ਦਾ। ਤਾਂ ਇਹਦੇ ਚੋਂ ਨਿਕਲਣਾ ਬਹੁਤ ਮੁਸ਼ਕਲ ਹੋਊਗਾ ਜਦੋਂ ਇਹ WTO ਦੇ ਵਿੱਚ ਵੜ ਗਿਆ, ਬਸ ਗੈਟ ਸਮਝੌਤਾ ਹੋ ਗਿਆ, ਉਸ ਤੋਂ ਬਾਅਦ ਗਏ। ਮੋਦੀ ਨੇ ਤਾਂ ਧੱਕਾ ਹੀ ਦਿੱਤਾ, ਖੂਹ ਤੱਕ ਲੈ ਕੇ ਕਿਸਾਨ ਨੂੰ ਮਨਮੋਹਨ ਸਿੰਘ ਜੀ ਆਏ ਸਨ। ਤਾਂ ਮਨਮੋਹਨ ਸਿੰਘ ਜੀ ਜਾਣਦੇ ਨੇ ਇਸ ਚੀਜ਼ ਨੂੰ ਬਾਖੂਬੀ ਕਿ ਉਹ ਸਾਰੀਆਂ ਚੀਜ਼ਾਂ ਆਨ ਰਿਕਾਰਡ ਨੇ। ਮੈਂ ਉਹਨਾਂ ਚੀਜ਼ਾਂ ਤੋਂ ਭੱਜ ਨਹੀਂ ਸਕਦਾ ਉਹਦੇ ਬਾਰੇ। ਸੋ ਇਸ ਕਰਕੇ ਉਹ ਚੁੱਪ ਨੇ, ਤੇ ਚੁੱਪ ਹੀ ਰਹਿਣ ਤੇ ਚੰਗਾ, ਚੁੱਪ ਜੀ ਪੜਾ ਹੋਣਾ। ਜੀ ਅਗਲੇ ਕਾਲਰ ਨੇ ਜੁੜੇ ਦੀਪਿੰਦਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣਾ ਮਿੰਟੂ ਜੀ, ਇੱਕ ਤਾਂ ਮੈਂ ਟਿੱਪਣੀ ਕਰਨੀ ਸੀ, ਉੱਦਾਂ ਆਪਣੇ ਕਹਿਣ ਦੇ ਵੀ ਇਸ ਨੂੰ ਧਾਰਮਿਕ ਰੰਗਤ ਨਾ ਦਿਓ। ਆਪਣਾ ਮੈਂ ਕਹਿੰਦਾ ਵੀ ਇਹ 'ਚ ਜਿਹੜਾ ਇਹ ਆਪਣਾ ਸੰਘਰਸ਼ ਹੁਣ ਤੱਕ ਸਕਸੈਸਫੁਲ ਹੋ ਰਿਹਾ, ਉਹ 'ਚ ਬਹੁਤ ਵੱਡਾ ਯੋਗਦਾਨ ਜਿਹੜੇ ਆਪਣੀ ਸਿੱਖ ਪਰੰਪਰਾ 'ਚ ਲੰਗਰ ਦਾ ਹੈ। ਕਿਉਂਕਿ ਨਹੀਂ ਤਾਂ ਲੋਕ ਉੱਥੇ ਭੁੱਖੇ ਮਰ ਜਾਣਗੇ। ਹਰੇਕ ਨੂੰ ਰੋਟੀ ਪਾਣੀ ਤਾਂ ਰੋਜ਼ ਚਾਹੀਦਾ ਹੀ ਚਾਹੀਦਾ ਹੈ। ਅੱਗੇ ਤਾਮਿਲਨਾਡੂ ਵਾਲੇ ਉੱਥੇ ਤੁਸੀਂ ਆਪ ਹੀ ਕਹਿੰਦੇ ਹੁੰਦੇ ਕਿੰਨਾ ਚਿਰ ਉੱਥੇ ਆਪਦਾ ਮੋਰਚੇ ਲਾ ਕੇ ਮੁੜ ਗਏ, ਤੇ ਕਿਉਂਕਿ ਲੰਗਰ ਦੀ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ, ਹੋਰ ਲੋਕ ਦਾਨ ਪੁੰਨ ਕਰ ਰਹੇ ਆ। ਦੂਜਾ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਸੀਗਾ ਵੀ ਜਿਵੇਂ ਉੱਥੇ ਕਈ ਥਾਂ ਤੇ ਮੋਰਚੇ ਲੱਗੇ ਆ, ਉਹ ਹਰੇਕ ਥਾਂ ਤੇ ਅੱਡ ਅੱਡ ਸਟੇਜਾਂ ਲੱਗੀਆਂ ਕਿ ਸਟੇਜ ਮੇਨ ਇੱਕੋ ਹੀ ਆ? ਕਿਉਂਕਿ ਮੈਂ ਦੇਖਿਆ ਸੀ ਇਹਨਾਂ ਨੇ ਆਪਣੇ ਜਥੇਬੰਦੀਆਂ ਵਾਲਿਆਂ ਨੇ ਕਿਹਾ ਸੀ ਵੀ ਅਸੀਂ ਇੱਥੇ ਸਟੇਜ ਤੇ ਕਿਸੇ ਨੂੰ ਵੀ ਦੂਜੇ ਲੱਖੇ ਸਿਧਾਣੇ ਵਰਗਿਆਂ ਨੂੰ ਜਾਂ ਹੋਰਾਂ ਨੂੰ ਅਸੀਂ ਦੀਪ ਸਿੱਧੂ ਵਰਗਿਆਂ ਨੂੰ ਬੋਲਣ ਨਹੀਂ ਦੇਵਾਂਗੇ। ਪਰ ਮੈਂ ਵੇਖਦਾ ਉਹਨਾਂ YouTube ਦੀ ਕਈ ਵੀਡੀਓਜ਼ ਹੁੰਦੀਆਂ, ਉਹ ਉਹਨਾਂ ਦੀਆਂ ਆਪਣੀਆਂ ਉਹ ਸਟੇਜ ਤੋਂ ਬੋਲ ਰਹੇ ਹੁੰਦੇ ਆ ਵੀ ਕੀ ਉਹ ਉਹਨਾਂ ਨੇ ਆਪਦੀਆਂ ਅਲੱਗ ਸਟੇਜਾਂ ਲਾਈਆਂ ਹੋਈਆਂ ਕਿ ਕਿਵੇਂ ਹੈ? ਦੱਸਿਓ ਜੀ। ਥੈਂਕ ਯੂ ਜੀ। ਸਰ ਜਿਹੜੇ ਦੋ ਬਾਰਡਰ ਆ, ਸਿੰਘੂ ਤੇ ਜਿਹੜਾ ਟਿਕਰੀ ਬਾਰਡਰ, ਇਹਨਾਂ ਦਾ ਆਪਸ ਦੇ ਵਿੱਚ ਸਾਂਝਾ 1 ਕਿਲੋਮੀਟਰ ਦਾ ਫਰਕ ਆ। ਇੱਕ ਲਹਿੰਦੇ ਵਾਲੇ ਪਾਸੇ, ਇੱਕ ਚੜ੍ਹਦੇ ਵਾਲੇ ਪਾਸੇ। ਦੋਨਾਂ ਦੀਆਂ ਮੁੱਖ ਸਟੇਜਾਂ ਵੱਖੋ ਵੱਖਰੀਆਂ। ਏਕਤਾ ਉਗਰਾਹਾਂ ਗਰੁੱਪ ਇੱਕ ਸਾਈਡ ਤੇ ਆ, ਬਾਕੀ ਸੰਯੁਕਤ ਕਿਸਾਨ ਮੋਰਚਾ ਇੱਕ ਸਾਈਡ ਤੇ ਆ। ਤਾਂ ਉਹਦੇ ਵਿੱਚ ਲੱਖੇ ਸਿਧਾਣੇ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਉਹਦਾ ਨਹੀਂ ਸੀ ਬੋਲਣਾ ਅਲਾਓ ਕੀਤਾ, ਪਰ ਬਾਅਦ ਦੇ ਵਿੱਚ ਹੁਣ ਲੱਖਾ ਸਿਧਾਣਾ ਉੱਥੇ ਸਪੀਚ ਕਰਦਾ ਹੈ। ਜੀ ਥੈਂਕ ਯੂ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਨਾਮ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਨਾਮ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ, ਆਪ ਜੀ ਨੂੰ ਤੇ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ ਜੀ। ਮਿੰਟੂ ਜੀ, ਆਪ ਜੀ ਨੇ ਜਿਹੜੇ ਬਿੱਲ ਕਾਨੂੰਨ ਪਾਸ ਕੀਤੇ, ਆਰਡੀਨੈਂਸ ਲਿਆਂਦੇ ਗੌਰਮੈਂਟ, ਕੀ ਆਪ ਜੀ ਕੋ ਕਾਪੀ ਹੈਗੀ ਉਹ ਬਿੱਲਾਂ ਦੀ?
ਬੱਚੇ ਕੋਲ ਹੈਗੀ ਜੀ, ਪੰਜਾਬ ਦੇ ਬੱਚੇ ਕੋਲ ਆ। ਤੇ ਹੁਣ ਇੱਥੇ WhatsApp ਤੇ ਇੱਥੇ ਮੀਡੀਆ ਤੇ ਪਾ ਸਕਦੇ ਕਿਸ ਤਰੀਕੇ ਨਾਲ ਪੰਜਾਬੀ ਰੇਡੀਓ USA ਤੇ? ਜੀ ਸਰ ਤੁਹਾਨੂੰ ਮਿਲ ਜਾਣਾ ਇੱਥੇ, ਜਿੱਥੋਂ ਮਰਜ਼ੀ ਲੈ ਲਓ, ਗੂਗਲ ਤੇ ਸਰਚ ਕਰੋ, ਤੁਹਾਨੂੰ PDF ਮਿਲ ਜਾਣੀ ਹੈ, 1 ਸੈਕਿੰਡ 'ਚ ਮਿਲ ਜਾਣੀ। ਇਹਨਾਂ ਕੰਮ ਤੇ ਕਰੋ ਨਾ ਆਪ, ਤੁਸੀਂ ਕਰੋ। ਅੰਗਰੇਜ਼ੀ 'ਚ ਲੱਭਣੀ, ਹੁਣ ਤੇ ਸਾਡੇ ਇੱਥੇ ਪੰਜਾਬੀ ਵਾਲਿਆਂ ਨੇ ਲੱਥਾ ਕੀਤਾ ਪਿਆ, ਪੰਜਾਬੀ 'ਚ ਵੀ ਮਿਲ ਜਾਂਦੀ ਹੈ ਕਾਪੀ। ਸੋ ਉਹ ਕੋਈ ਬਹੁਤੀ ਦਿੱਕਤ ਵਾਲੀ ਗੱਲ ਨਹੀਂ ਹੈਗੀ। ਤੁਸੀਂ ਉੱਥੇ ਲਿਖੋ, ਤੁਹਾਨੂੰ ਨਾਲ ਦੀ ਨਾਲ PDF ਦੇ ਵਿੱਚ ਮਿਲ ਜਾਣੇ। ਰਾਜ ਕਰਨਵੀਰ ਸਿੰਘ ਨੇ ਵੀ ਤੁਹਾਨੂੰ ਲੱਭ ਕੇ ਹੁਣੇ ਦੇ ਜੀ, ਕੋਈ ਬਹੁਤੀ ਔਕੜ ਵਾਲੀ ਗੱਲ। ਥੈਂਕ ਯੂ ਜੀ, ਐਕਚੁਅਲੀ ਪਤਾ ਨਹੀਂ ਸਰ, ਥੈਂਕ ਯੂ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਹਾਂਜੀ, ਨਹੀਂ ਮਿਲ ਜਾਣੇ, ਉਹ ਬਹੁਤ ਈਜ਼ੀਲੀ ਮਿਲ ਜਾਂਦੇ। ਤੁਸੀਂ ਪੜ੍ਹੋ, ਸਾਰੇ ਪੜ੍ਹੋ। ਮੈਂ ਤੇ ਦੇਖੋ, ਮੈਂ ਕਹਿੰਦਾ ਵਿਰੋਧ ਵੀ ਨਹੀਂ ਚਾਹੀਦਾ। ਹੁਣੇ ਅਸੀਂ ਇੱਕ ਡਿਬੇਟ ਦੇ ਵਿੱਚ ਬੈਠੇ ਸੀ ਤੇ ਭਾਜਪਾ ਵਾਲਾ ਮੁੜ ਕੇ ਕਹਿੰਦਾ ਜੀ ਅਗਲੀ ਵਾਰੀ ਡਿਬੇਟ ਰੱਖ ਲਓ ਕਿ ਚੰਗੀ ਤਰ੍ਹਾਂ ਪੜ੍ਹ ਕੇ ਆਪਾਂ 10 ਮਿੰਟ ਇਹਨਾਂ ਤੇ ਲਾ ਲਈਏ। ਤਾਂ ਮੈਂ ਕਿਹਾ ਇਹਦਾ ਮਤਲਬ ਹੈ ਕਿ ਤੁਸੀਂ ਨਹੀਂ ਪੜ੍ਹੇ, ਸਾਡੇ ਵਰਗਿਆਂ ਨੂੰ ਸਵਾਲ ਕਰਦੇ ਕਿ ਪੜ੍ਹ ਕੇ ਆਓ, ਹਨਾ। ਸੋ ਸਾਨੂੰ ਵੀ ਪੜ੍ਹਨਾ ਚਾਹੀਦੇ ਆ, ਪੜ੍ਹਨੀਆਂ ਬਹੁਤ ਜ਼ਰੂਰੀ ਨੇ। ਹਰੇਕ ਮਰਦ ਨੂੰ ਪੜ੍ਹਨਾ ਜ਼ਰੂਰੀ, ਪੜ੍ਹਨੀਆਂ ਬਹੁਤ ਜ਼ਰੂਰੀ ਆ ਮੱਦਾ, ਤਾਂ ਕਿ ਜਿਹੜੀਆਂ ਫਾਇਦੇਮੰਦ ਨੇ ਉਹ ਵੀ ਵੇਖਿਆ ਜਾਵੇ ਕਿ ਸਾਡੇ ਕਿਉਂਕਿ ਦੇਖੋ ਇਨਵੈਸਟਮੈਂਟ ਤੋਂ ਬਗੈਰ ਕਿਸੇ ਵੀ ਸੈਕਟਰ ਦਾ ਬਚਣਾ ਅੱਜ ਦੇ ਦੌਰ ਦੇ ਵਿੱਚ ਮੁਸ਼ਕਲ ਹੈ। ਇਹ ਆਪਾਂ ਨੂੰ ਵੀ ਪਤਾ। ਉਹ ਇਨਵੈਸਟਮੈਂਟ ਕਿੱਦਾਂ ਆਵੇ, ਇਹ ਬਹੁਤ ਵੱਡਾ ਸਵਾਲ ਹੈ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਜਗਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਾਜਪ੍ਰੀਤ ਸਿੰਘ ਦੇ ਆਪਣਾ ਭਾਈ ਸਾਹਿਬ ਜੀ, ਸਿਰਫ ਆਪਣਾ ਇਨਪੁਟ ਹੀ ਦੇਣਾ ਸੀਗਾ। ਮੈਂ ਕਿਹਾ ਵੀ ਉੱਥੇ ਜਿਵੇਂ ਪ੍ਰਚਾਰਿਆ ਜਾ ਰਿਹਾ ਹੈਗਾ, ਤੁਸੀਂ ਵੀ ਜਿਵੇਂ ਡਿਬੇਟ ਵਗੈਰਾ ਜਾਂਦੇ ਹੈਗੇ ਆ, ਵੀ ਜਿਹੜਾ ਇਹ ਵਿਚੋਲੀਏ ਜਿਵੇਂ ਆੜਤੀਏ ਜਿਹੜੇ ਹੈਗੇ ਨਹੀਂ ਹੋਣਗੇ। ਤੇ ਰਾਜ ਕਰਨਵੀਰ ਸਿੰਘ ਹੁਣੀ ਜਾਣਦੇ ਹੈਗੇ ਨੇ, ਜਿਵੇਂ ਅਮਰੀਕਾ ਦੇ ਵਿੱਚ ਵੀ ਟਰੱਕਿੰਗ ਇੰਡਸਟਰੀ ਜਾਂ ਆਪਣੀ ਜੋ ਵੀ ਪ੍ਰੋਡਿਊਸ ਇੱਥੇ ਨਿਕਲਦੀ ਹੈਗੀ ਆ, ਵਿੱਚ ਬਰੋਕਰਸ ਜਾਂ ਸੈਲਰਸ ਜਾਂ ਏਜੰਟ ਹੁੰਦੇ ਨੇ। ਕੋਈ ਵੀ ਸਿੱਧਾ ਜਿਹੜਾ ਹੈਗਾ ਇਹ ਖੇਤੀ ਜਿਹੜੀ ਉਪਯੋਗ ਪ੍ਰੋਡਕਸ਼ਨ ਕਰਦਾ ਹੈਗਾ, ਸਿੱਧਾ ਕਿਸੇ ਵੀ ਕਾਰਪੋਰੇਟ ਘਰਾਣੇ ਨੂੰ ਨਹੀਂ ਵੇਚ ਸਕਦਾ ਇੱਥੇ ਅਮਰੀਕਾ ਦੇ ਵਿੱਚ ਵੀ। ਸੋ ਵਿੱਚ ਇੱਥੇ ਵੀ ਮਤਲਬ ਏਜੰਟ ਜਾਂ ਵਿਚੋਲੀਏ ਜਾਂ ਉਹਨਾਂ ਨੂੰ ਡਿਫਰੈਂਟ ਨਾਮ ਦਿੱਤਾ ਜਾਂਦਾ, ਬਰੋਕਰ ਦਿੱਤਾ ਜਾਂਦਾ ਹੈਗਾ, ਇੰਸਟੈਡ ਆਫ ਜਿਵੇਂ ਇੰਡੀਆ 'ਚ ਆੜਤੀਆ ਕਿਹਾ ਜਾਂਦਾ ਹੈ। ਸੋ ਮੇਰਾ ਬਸ ਇਨਪੁਟ ਹੀ ਸੀ ਗੱਲ ਵਿੱਚ। ਹਾਂਜੀ, ਨਹੀਂ ਉਹ ਤਾਂ ਸਾਰੇ ਬਸ। ਹੁਣ ਜਿਹੜੇ ਪੈਟਰੋਲੀਅਮ ਡੀਲਰ ਆ ਉਹ ਕੌਣ ਆ? ਜਿਹੜੇ ਪੈਟਰੋਲ ਪੰਪ ਵਾਲੇ, ਉਹ ਵੀ ਤਾਂ ਡੀਲਰ ਨੇ ਨਾ ਵਿੱਚੋਂ। ਫਿਰ ਤੇਲ ਦੀ ਸਪਲਾਈ ਵੀ ਘਰੇ ਕਰਦੇ ਹੋ ਤੁਸੀਂ ਸਿੱਧੀ, ਤਾਂ ਬਹੁਤ ਵਧੀਆ। ਫਿਰ ਤੁਸੀਂ ਫਰੈਂਚਾਈਜ਼ੀਆਂ ਕਾਹਤੋਂ ਦਿੱਤੀਆਂ ਹੋਈਆਂ ਲੋਕਾਂ ਨੂੰ? ਸੋ ਇਹ ਤਾਂ ਸਵਾਲ ਰਹੇਗਾ ਹੀ, ਕਿਉਂਕਿ ਦੇਖੋ ਆੜਤ ਸਿਸਟਮ ਆਪਾਂ ਨੂੰ ਵੀ ਪਤਾ ਹੈ ਕਿ ਇੱਕ ਤੇ ਜਿੱਦਾਂ ਹੁਣ ਸਬਜ਼ੀਆਂ ਵਾਲਾ ਮਾਮਲਾ, ਉਹਦੇ ਵਿੱਚ ਲੁੱਟ ਹੈਗੀ ਆ, ਉਹ ਜਿਹੜੀ ਅਪਰਤੱਖ ਰੂਪ ਦੇ ਵਿੱਚ ਆ, ਸਾਨੂੰ ਦਿਖਾਈ ਨਹੀਂ ਦਿੰਦੀ। ਆਲੂ ਖੇਤ ਦੇ ਵਿੱਚੋਂ 5 ਰੁਪਏ ਚੱਕਿਆ ਤਾਂ ਸ਼ਾਮ ਨੂੰ ਕਿਸਾਨ ਨੇ ਲਿਆ ਤਾਂ ਹੋ ਸਕਦਾ 50 ਨੂੰ ਮਿਲ ਜਾਵੇ ਜਾਂ 30 ਨੂੰ ਮਿਲ ਜਾਵੇ, 20 ਨੂੰ ਮਿਲ ਜਾਵੇ। ਤਾਂ ਉਹ ਇੱਕ ਅਪਰਤੱਖ ਲੁੱਟ ਹੈ, ਉਹਦੇ 'ਚ ਵਿਚੋਲੀਆ ਹੈ। ਪਰ ਹੁਣ ਜਿਹੜਾ ਸਾਡੇ ਇੱਥੇ ਆ ਸਿਸਟਮ, ਤਾਂ ਮੰਡੀ ਦੇ ਵਿੱਚ ਮੈਂ ਜਾ ਕੇ ਮੰਨ ਲਓ ਟਰਾਲੀ ਕਣਕ ਦੀ ਲਾ ਦਿੱਤੀ, ਤੇ ਮੈਂ ਤੇ ਜਾ ਕੇ ਆੜਤੀਏ ਤੇ ਗੱਦੇ ਤੇ ਬਹਿ ਜਾਣਾ ਵੀ ਲਓ ਜੀ ਸੇਠ ਜੀ ਮੈਂ ਲੈ ਆਇਆ। ਤਾਂ ਸੇਠ ਜੀ ਨੇ ਕੀ ਕਰਨਾ ਕਿ ਉਹਨੇ ਢੇਰੀ ਨੂੰ ਛਾਨਣਾ ਵਗੈਰਾ ਲਾਉਣਾ, ਫਿਰ ਤਲਵਾਉਣਾ, ਤੋਲੇ ਵੀ ਉਹਨਾਂ ਦੇ ਆਪਣੇ, ਲੇਬਰ ਵੀ ਉਹਨਾਂ ਦੀ ਆਪਣੀ। ਉਸ ਤੋਂ ਬਾਅਦ ਉਹਨਾਂ ਨੇ ਇੱਕ ਤੈਅਸ਼ੁਦਾ ਕਮਿਸ਼ਨ ਲੈਣਾ ਤੇ ਪੇਮੈਂਟ ਜਿਹੜੀ ਮੈਨੂੰ ਆਪਣਾ ਕੱਟ ਕੇ ਜੋ ਵੀ ਉਹਦਾ ਬਕਾਇਆ ਸ਼ਿਕਾਇਤ ਦੇ ਦੇਣੀ। ਤਾਂ ਇੱਕ ਤਰ੍ਹਾਂ ਦਾ ਉਹ ਸਰਵਿਸ ਪ੍ਰੋਵਾਈਡਰ ਬਣ ਜਾਂਦਾ। ਮੈਨੂੰ ਰਾਤ ਨੂੰ ਇਸ ਵੇਲੇ ਹੁਣ ਲਾ ਲਓ 11 ਵਜੇ ਆ, ਮੈਨੂੰ ਰਾਤ ਨੂੰ ਲੋੜ ਪੈ ਗਈ ਤਾਂ ਕੀ ਮੈਂ, ਉਹੀ ਤਾਂ ਮੇਰਾ ਸਵਾਲ ਹੈ ਨਾ ਅੱਗੇ ਵੀ ਗੱਲਬਾਤ ਦੇ ਦੌਰਾਨ, ਤਾਂ ਕੀ ਮੈਂ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਕਹੂੰਗਾ ਕਿ ਦੇਖੋ ਜੀ ਮੈਨੂੰ ਲੋੜ ਪੈ ਗਈ ਆ, ਮੇਰੀ ਵਾਈਫ ਢਿੱਲੀ ਮੱਠੀ ਹੋ ਗਈ ਆ, ਮੇਰੀ ਮਾਤਾ ਢਿੱਲੀ ਮੱਠੀ ਹੋ ਗਈ ਆ, ਤਾਂ ਮੈਨੂੰ ਐਮਰਜੈਂਸੀ ਤੁਸੀਂ ਏਦਾਂ ਕਰੋ 5000 ਰੁਪਇਆ ਖਿਲਾ ਦਿਓ, ਪੇਟੀਐਮ ਹੀ ਕਰ ਦਿਓ ਕਿਉਂਕਿ ਡਿਜੀਟਲ ਇੰਡੀਆ ਇਹ ਤਾਂ ਹੋ ਜਾਏਗਾ। ਪਰ ਅਸੀਂ ਆੜਤੀਏ ਨੂੰ ਕਹਿ ਸਕਦੇ, ਆੜਤੀਆ ਕਹੂਗਾ ਤੂੰ ਆਪਣੇ ਜੀ ਨੂੰ ਲੈ ਕੇ ਹਸਪਤਾਲ ਆ, ਮੈਂ ਉੱਥੇ ਮੁਨੀਮ ਨੂੰ ਭੇਜ ਦੇਣਾ, ਤੇਰੇ ਪੈਸੇ ਉੱਥੇ ਆ ਜਾਣਗੇ। ਤੇ ਕਈ ਵਾਰ ਬੰਦਾ ਮਗਰੋਂ ਜਾਂਦਾ, ਆੜਤੀਏ ਦਾ ਬੰਦਾ ਉੱਥੇ ਪਹਿਲਾਂ ਖਲੋਤਾ ਹੁੰਦਾ। ਸੋ ਇਸ ਤਰ੍ਹਾਂ ਦਾ ਰਿਸ਼ਤਾ। ਸੋ ਇੰਡੀਆ ਦੇ ਵਿੱਚ ਠੀਕ ਆ, ਇਸ ਸਿਸਟਮ ਦੇ ਵਿੱਚ ਕਮਜ਼ੋਰੀਆਂ ਹਨ, ਲੁੱਟ ਖਸੁੱਟ ਵੀ ਹੋਏਗੀ, ਉਹਨਾਂ ਚੀਜ਼ਾਂ ਤੋਂ ਆਪਾਂ ਮੁਨਕਰ ਨਹੀਂ। ਰਿਫਾਰਮਸ ਦੀ ਵੀ ਦਰਕਾਰ ਹੋਏਗੀ, ਰਿਫਾਰਮਸ ਹੋਣੇ ਵੀ ਚਾਹੀਦੇ ਆ। ਪਰ ਸਭ ਤੋਂ ਵੱਡਾ ਸਵਾਲ ਤੇ ਇਹ ਹੈ ਨਾ ਕਿ ਕਿਸਾਨ ਦਾ ਇੱਕ ਤਰ੍ਹਾਂ ਦਾ ATM ਹੈ ਆੜਤੀਆ, ਤਾਂ ਉਹਦਾ ਬਦਲ ਕੀ ਹੋਏਗਾ? ਜੀ ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਵਿੰਦਰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਇੱਕ ਛੋਟਾ ਜਿਹਾ ਸਵਾਲ ਆ ਮਿਲਟਰੀਆਂ ਨੂੰ ਵੀ ਤੇ ਇਹਨਾਂ ਦੇ ਰਾਹੀਂ ਜਿਹੜੀਆਂ ਕਿਸਾਨ ਆਗੂ ਆ ਉਹਨਾਂ ਨੂੰ ਵੀ। ਤੇ ਆਪਾਂ ਜਿਸ ਗੱਲ ਲਈ ਹੁਣ ਮੋਰਚਾ ਲੱਗਾ ਹੋਇਆ, ਸੰਘਰਸ਼ ਚੱਲ ਰਿਹਾ, ਮੰਨ ਲਓ ਕਿਉਂਕਿ ਜਿਸ ਤਰ੍ਹਾਂ ਲੱਗਦਾ ਹੀ ਆ ਕਿਉਂਕਿ ਇੱਕ ਨਾ ਦਿਨ ਇਸ ਗੱਲ ਦਾ ਫੈਸਲਾ ਹੋਣਾ ਪਈ ਇਹ ਤਿੰਨੇ ਕਾਨੂੰਨ ਜਿਹੜੇ ਰੱਦ ਹੋ ਜਾਂਦੇ, ਵਾਪਸ ਹੋ ਜਾਂਦੇ ਆ। ਕੀ ਇਹਨਾਂ ਦੇ ਰੱਦ ਹੋਣ ਤੋਂ ਬਾਅਦ ਪੰਜਾਬੀ ਖਾਸ ਕਰਕੇ ਤੇ ਭਾਰਤ ਦੇ ਬਾਕੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਜੂ ਕਾਨੂੰਨ ਵਾਪਸ ਹੋਣ ਨਾਲ? ਇੰਨਾ ਸਵਾਲ ਮੇਰਾ।
ਨਹੀਂ ਇਹਨਾਂ ਦਾ ਨਹੀਂ ਹੱਲ ਮੁਸ਼ਕਲ ਟੋਟਲੀ। ਤੁਸੀਂ ਦੇਖੋ ਜੇ ਆਪਾਂ ਦੇਖਦੇ ਹਾਂ ਕਿ US ਦੇ ਫਾਰਮਰਸ ਦਾ ਜੇ ਟੋਟਲੀ ਕੋਈ ਹੱਲ ਨਹੀਂ ਹੋਇਆ ਕਿ ਉੱਥੇ ਸਾਲਾਨਾ 44 ਲੱਖ ਰੁਪਈਆ ਸਬਸਿਡੀ ਜਾਂਦੀ ਹੈ ਇੱਕ ਕਿਸਾਨ ਦੇ ਖਾਤੇ ਦੇ ਵਿੱਚ ਔਸਤਨ, ਤਾਂ ਜਿੱਥੇ ਇੰਡੀਆ ਦੇ ਵਿੱਚ 15,000 ਰੁਪਇਆ ਜਾਂ 20,000 ਰੁਪਇਆ ਵੱਧ ਤੋਂ ਵੱਧ ਇੱਕ ਕਿਸਾਨ ਦੇ ਹਿੱਸੇ ਸਬਸਿਡੀ ਆਉਂਦੀ ਹੈ, ਤਾਂ ਉਹਦਾ ਕੀ ਭਲਾ ਹੋ ਜਾਊਗਾ? ਉਹ ਵੀ ਸਬਸਿਡੀਆਂ ਗਾਂ ਜਾ ਕੇ ਬੰਦ ਹੋਣੀਆਂ ਨੇ, ਕੱਟ ਹੋਣੀਆਂ ਨੇ। ਇਨਵੈਸਟਮੈਂਟ ਦੀ ਦਰਕਾਰ ਹੈ। ਮੈਂ ਜਿਵੇਂ ਕਹਿੰਦਾ ਇਨਵੈਸਟਮੈਂਟ ਜੇ ਤੁਸੀਂ ਦੇਖੋਗੇ ਤਾਂ ਕਿਸੇ ਸਮੇਂ 80 ਦੇ ਦਹਾਕੇ 'ਚ GDP ਦਾ 2% ਸੀਗਾ ਸਾਡਾ ਇੱਧਰ ਖੇਤੀ ਸੈਕਟਰ ਦੇ ਵਿੱਚ, ਜਿਹੜਾ ਕਿ ਬਾਅਦ 'ਚ 90 ਦੇ ਦਹਾਕੇ 'ਚ ਆਉਂਦੇ 0.5% ਰਹਿ ਜਾਂਦਾ। ਫਿਰ ਜਿਹੜੀ ਆਉਂਦੀ ਹੈ 2000 ਵਾਲੀ ਸੈਂਚੁਰੀ ਨਵੀਂ ਚੜ੍ਹਦੀ ਹੈ 21ਵੀਂ ਸਦੀ, ਇਹਦੇ ਵਿੱਚ ਆ ਕੇ ਮਸੀਂ ਉਹ ਇੱਕ ਨੂੰ ਫਿਰ ਜਾ ਕੇ ਪਾਰ ਕਰਦਾ ਹੈ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇਹ ਚੀਜ਼ਾਂ ਤੇ ਕਦੇ ਵੀ ਨਾ ਹੱਲ ਹੋਈਆਂ ਨਾ ਹੋਣੀਆਂ। ਸਮੱਸਿਆਵਾਂ ਕਿਸਾਨਾਂ ਦੀਆਂ ਹੋਰ ਬਹੁਤ ਸਾਰੀਆਂ ਰਹਿਣਗੀਆਂ, ਇਹ ਅਟਲ ਸੱਚ ਆ। ਪਰ ਵਕਤੀ ਤੌਰ ਤੇ ਜੋ ਉਹਦੇ ਕੋਲ ਹੈ ਉਹੀ ਮਤਲਬ ਕਿ ਜੋ ਉਹਦੇ ਹੱਥ 'ਚ ਟੁੱਕ ਹੈ ਉਹਨੂੰ ਵੀ ਕਾਂ ਪੈ ਜਾਣ। ਇਸ ਵੇਲੇ ਲੜਾਈ ਇਹ ਹੈ ਕਿ ਜੋ ਹੈ ਉਹਨੂੰ ਬਚਾਇਆ ਜਾਵੇ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਗੁਰਮੋਹਨ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਵਾਲ ਨਹੀਂ, ਇੱਕ ਸੁਝਾਅ ਆ ਜੀ। ਵੱਡੇ ਬਾਦਲ ਸਾਹਿਬ ਤੇ ਹੁਣ ਤੇ ਮਾਣਯੋਗ ਆ, ਕਹਿਣਾ ਨਹੀਂ ਚਾਹੀਦਾ। ਕਿਸੇ ਨੇ ਜੁੱਤੀ ਸੁੱਟੀ ਸੀ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ। ਉਸ ਤੋਂ ਬਾਅਦ ਰੈਲੀਆਂ ਜਿਹੜੀਆਂ ਵੀ ਹੁੰਦੀਆਂ ਪਹਿਲਾਂ ਜੁੱਤੀ ਸੁੱਟ ਕੇ ਵੇਖ ਲੈਂਦੇ ਸੀ, ਜਿੰਨੀ ਦੂਰ ਜਾ ਕੇ ਡਿੱਗਦੀ ਸੀ। ਉਸ ਤੋਂ ਬਾਅਦ ਉੱਥੇ ਫੈਸਲਾ ਦਿੱਤੀ ਜਾਂਦੀ ਸੀ ਵੀ ਕੋਈ ਜੁੱਤੀ ਸੁੱਟੇ ਤੇ ਬਾਦਲ ਸਾਹਿਬ ਤੇ ਜਾਂ ਇਹਨਾਂ ਤੇ ਨਾ ਪਹੁੰਚ ਸਕੇ ਰਾਜਨੀਤਿਕ ਲੀਡਰਾਂ ਤੇ। ਹੁਣ ਅਗਰ ਰਾਜਨੀਤਿਕ ਲੀਡਰ ਆਉਂਦੇ ਨੇ ਤੇ ਪਹਿਲਾਂ ਜੁੱਤੀ ਸੁੱਟ ਕੇ ਵੇਖ ਲੈਣ, ਉਨੀ ਦੂਰ ਰੱਖਿਆ ਕਰਨੇ ਨੂੰ ਜਿੱਥੋਂ ਤੱਕ ਜੁੱਤੀ ਪਹੁੰਚਦੀ ਹੈ। ਧੰਨਵਾਦ ਜੀ। ਤੇ ਆਪਾਂ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਜੀ ਹਰਭਜਨ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਹੈਲੋ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਕਹਿਣਾ ਚਾਹੁੰਦਾ ਕਿ ਵੀ ਜਿੰਨੇ ਵੀ ਭਾਜਪਾ ਦੇ ਲੀਡਰ ਆ ਇਹ ਸਾਰੇ ਇੱਕੋ ਪ੍ਰਚਾਰ ਕਰਨ ਤੇ ਲੱਗੇ ਆ ਵੀ ਇਹ ਕਾਨੂੰਨ ਬਹੁਤ ਵਧੀਆ, ਕਿਸਾਨਾਂ ਨੂੰ ਸਮਝ ਨਹੀਂ ਆਉਂਦੀ ਕਿ ਇਹ ਸਾਰੇ ਕਿਸਾਨਾਂ ਦੇ ਵਿੱਚ ਕੋਈ ਸਮਝਦਾਰ ਹੈ ਨਹੀਂ ਜਾਂ ਕਦੇ ਕਿਸਾਨਾਂ ਨੂੰ ਬੇਵਕੂਫ ਸਮਝਦੇ ਆ। ਸਾਰੇ ਅਕਲ ਵਾਲੇ ਜਿਹੜੇ ਜਿੰਨੇ ਵੀ ਉਹ ਸਾਰੇ ਭਾਜਪਾ ਹੀ ਚਲੇ ਆ ਜੀ। ਇਹਦੇ ਬਾਰੇ ਦੱਸਿਓ ਜੀ। ਨਹੀਂ ਦੇਖੋ, ਉਹਨਾਂ ਦਾ ਆਪਣਾ ਤਰਕ ਹੋ ਸਕਦਾ। ਦੇਖੋ ਸਪੋਰਟਰ ਕਿਸੇ ਦਾ ਕੋਈ ਹੋ ਸਕਦਾ, ਉਹਦੇ 'ਚ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਜੋ ਕੋਈ ਸਪੋਰਟ ਕਰਦਾ ਕਰੀ ਜਾਵੇ, ਪਰ ਰੌਲਾ ਇਹ ਆ ਕਿ ਨਾ ਅੰਨਾ ਸਮਰਥਨ ਚੰਗਾ ਹੁੰਦਾ, ਨਾ ਅੰਨੀ ਵਿਰੋਧਤਾ ਚੰਗੀ ਹੁੰਦੀ ਹੈ। ਗੱਲ ਤਾਂ ਨੁਕਤਿਆਂ ਦੀ ਕਰਨੀ ਚਾਹੀਦੀ ਹੈ। ਜਦੋਂ ਸਰਕਾਰ ਖੁਦ ਮੰਨਦੀ ਹੈ, ਜਿੱਦਾਂ ਉਦਾਹਰਨ ਦੇ ਤੌਰ ਤੇ ਕੰਟਰੈਕਟ ਫਾਰਮਿੰਗ ਦੇ ਵਿੱਚ ਵੇਖੋ, ਕਹਿੰਦੇ ਜੀ ਕਿ ਤੁਸੀਂ ਸਿੱਧਾ ਕੋਰਟ 'ਚ ਨਹੀਂ ਜਾ ਸਕਦੇ, ਤੁਸੀਂ ਸਿਰਫ SPM ਤੱਕ ਜਾ ਸਕਦੇ ਆ। ਤਾਂ ਇਹ ਤੇ ਤੁਹਾਡੇ ਫੰਡਾਮੈਂਟਲ ਰਾਈਟ ਦਾ ਵੀ ਕਿਤੇ ਨਾ ਕਿਤੇ ਚਲੋ ਕਿ ਵਾਇਲੈਂਸ ਵਾਲਾ ਫੰਡਾ ਹੈ ਨਾ, ਕਿ ਤੁਹਾਨੂੰ ਇੱਕ ਸੰਵਿਧਾਨ ਇਜਾਜ਼ਤ ਦਿੰਦਾ ਕਿ ਜਦੋਂ ਵੀ ਤੁਹਾਨੂੰ ਲੱਗੇ ਕਿ ਮੇਰੇ ਨਾਲ ਕਿਤੇ ਕੋਈ ਧੱਕਾ ਜ਼ਿਆਦਤੀ ਹੋ ਰਹੀ ਆ, ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ, ਤੁਸੀਂ ਕੋਰਟ 'ਚ ਜਾਓ। ਤਾਂ ਇੱਕ ਕਾਨੂੰਨ ਤੁਹਾਨੂੰ ਰੋਕ ਰਿਹਾ ਕਿ ਤੁਸੀਂ ਸਿੱਧਾ ਕੋਰਟ 'ਚ ਨਹੀਂ ਜਾਣਾ, ਇੱਕ ਅਫਸਰ ਦੇ ਕੋਲ ਜਾਣਾ ਵਾ। ਤਾਂ ਇਹ ਆਪਣੇ ਆਪ ਦੇ ਵਿੱਚ ਦੇਖੋ ਨਾ ਕਿੰਨੀ ਵੱਡੀ ਕੰਟਰਾਡਿਕਸ਼ਨ ਹੈ। ਤਾਂ ਉਹਨੂੰ ਮੰਨ ਰਹੇ, ਕੰਸੀਡਰ ਕਰ ਰਹੇ ਨੇ। ਤੇ ਜੇ ਇੱਥੇ ਵੀ ਆ ਕੇ ਕੋਈ ਸਮਰਥਕ ਭਿੜੀ ਜਾਵੇ ਕਿ ਨਹੀਂ ਨਹੀਂ ਜੀ ਆਲ ਇਜ਼ ਵੈਲ ਹੈ, ਆਲ ਇਜ਼ ਵੈਲ ਆ, ਤਾਂ ਉਹ ਤਾਂ ਫਿਰ ਕਹਿ ਸਕਦੇ ਅੰਨੀ ਬਹਿਸ, ਅੰਨਾ ਸਮਰਥਨ ਹੈ। ਪਰ ਇਹ ਸੱਚ ਹੈ ਕਿ ਕਾਨੂੰਨ ਜਿਹੜੇ ਉਹਨਾਂ ਨੇ ਲਿਆਂਦੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਸੀ, ਕਦੇ ਹੀ ਉਹ ਰਾਜ਼ੀ ਨੇ ਕਿ ਅਸੀਂ ਸੋਧਾ ਕਰਦੇ ਨੇ। ਜੀ ਜੀ ਬਿਲਕੁਲ ਸਰੋਤਿਓ। ਤੇ ਤੁਸੀਂ ਵੀ ਜੇ ਕਾਲ ਕਰਨਾ ਚਾਹੁੰਦੇ ਹੋ, ਨੰਬਰ ਜਿਹੜਾ 400-272-5200, ਉਹ ਸਮਾਂ ਜਿਹੜਾ ਆ ਉਹ ਆਪਣਾ ਬਿਲਕੁਲ ਸਮਾਪਤੀ ਆ। ਤੇ ਬਿਲਕੁਲ ਤੇ ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ। ਤੇ ਆਪਾਂ ਮਿਲਦੇ ਹਾਂ ਜੀ ਕੱਲ੍ਹ ਨੂੰ ਫਿਰ ਇਸੇ ਹੀ ਸਮੇਂ ਦੇ ਵਿੱਚ, ਤੇ ਹੋਰ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ। ਉਦੋਂ ਤੱਕ ਲਈ ਬਹੁਤ ਧੰਨਵਾਦ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।